ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 31 ਦਸੰਬਰ ਦਿਨ ਸ਼ਨੀਚਰਵਾਰ, ਇਹ ਸਾਲ 2016 ਦਾ ਜਿਹੜਾ ਖਬਰ ਤੇ ਨਜ਼ਰ ਜਿਹੜਾ ਸਵੇਰੇ ਕਰਦੇ ਹਾਂ ਉਹ ਇਸ ਸਾਲ ਦਾ ਅਖੀਰਲਾ ਜਿਹੜਾ ਪ੍ਰੋਗਰਾਮ ਹੋਵੇਗਾ। 2016 ਨੂੰ ਆਪਾਂ ਅਲਵਿਦਾ ਆਖਾਂਗੇ ਇਸ ਪ੍ਰੋਗਰਾਮ ਦੇ ਵਿੱਚ ਵੀ। ਅਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਜਿਹੜੇ ਵਿਸਥਾਰ ਕਰਨ ਦੇ ਲਈ ਆਪਣੇ ਨਾਲ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਕੋਚਿਲਾ ਤੋਂ, ਜੱਸੀ ਗਿੱਲ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਤੇ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ। ਪੰਜਾਬੀ ਗਾਇਕੀ ਨੂੰ ਸਦਮਾ, ਰਾਜ ਬਰਾੜ ਦੀ ਮੌਤ। ਬੜੀ ਮਨਹੂਸ ਖਬਰ ਆਈ, ਔਰ ਆਈ ਵੀ ਉਸ ਮੌਕੇ 'ਤੇ ਜਦੋਂ ਇਹ ਸਾਲ ਜਿਹੜਾ ਲੰਘਣ ਵਾਲਾ ਸੀ 2016, ਇਸ ਪਰਿਵਾਰ ਦੇ ਲਈ ਨਹੀਂ, ਜਿੰਨੇ ਸੰਗੀਤ ਪ੍ਰੇਮੀ ਆ, ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲੇ ਲੋਕ ਆ, ਉਹਨਾਂ ਸਾਰਿਆਂ ਲਈ ਇਹ ਖਬਰ ਮਨਹੂਸ ਸਾਬਤ ਹੋਈ। ਇਹ ਜਿਹੜੀ 31 ਦਸੰਬਰ ਕਲੈਣੀ ਹੋਈ। ਰਾਜ ਬਰਾੜ ਬਿਮਾਰ ਸਨ। ਅੱਜ ਉਹਨਾਂ ਨੂੰ 32 ਸੈਕਟਰ ਚੰਡੀਗੜ੍ਹ ਹਸਪਤਾਲ ਹੈ ਜਿਹੜਾ, ਉਹਦੇ 'ਚ ਲਿਜਾਇਆ ਗਿਆ। ਉੱਥੇ ਦਾਖਲ ਸਨ ਅਤੇ ਉਸ ਤੋਂ ਬਾਅਦ ਉਹਨਾਂ ਦੀ ਅੱਜ ਮੌਤ ਹੋ ਗਈ ਹੈ। ਦੱਸਦੇ ਆ ਕਿ ਲੀਵਰ ਖਰਾਬ ਸੀ ਉਹਨਾਂ ਦਾ। ਰਾਜ ਬਰਾੜ ਬਹੁਤ ਕਹਿ ਲਈਏ ਕਿ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠਿਆ ਮੁੰਡਾ, ਔਰ ਜਿਸ ਤਰੀਕੇ ਦੇ ਨਾਲ ਉਹਨੇ ਉਤਰਾਅ ਚੜ੍ਹਾਅ ਨੂੰ ਪਾਰ ਕਰਕੇ ਵਾਕਿਆ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਹਨੇ ਆਪਣੇ ਨਾਂ ਨੂੰ, ਰਾਜ ਨੂੰ ਸਾਰਥਕ ਹੀ ਕਰਕੇ ਦਿਖਾਇਆ। ਔਰ ਗਾਣੇ ਵੀ ਉਹਦੇ ਬਹੁਤ ਹੀ ਵਧੀਆ ਸਨ। ਜੇ ਸੈਡ ਗਾਣਿਆਂ ਦੀ ਗੱਲ ਕਰ ਲਈਏ, ਸੈਡ ਉਹਦੇ ਆਪਣੇ ਇੱਕ ਟਰੈਂਡ ਸੈੱਟ ਕਰਕੇ ਗਏ ਆ। ਜੇ ਦੁਗਾਣਾ ਗਾਇਆ, ਜਿੱਦਾਂ ਉਹ ਲੈਲਾ ਵੇ ਸਰਪੰਚੀ ਪੈਸੇ ਖਾਵਾਂਗੇ, ਉਹ ਦੁਗਾਣਿਆਂ ਦਾ ਵੀ ਇੱਕ ਟਰੈਂਡ ਸੈੱਟ ਕੀਤਾ। ਜੇ ਉਹਨੇ ਗਾਇਆ ਕਿ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਉਹ ਵੀ ਕਿਸਾਨੀ ਦਾ ਬਿਰਤਾਂਤ ਹੈ ਜਿਹੜਾ ਬਖੂਬੀ ਉਹਨੇ ਬਿਆਨਿਆ। ਮਤਲਬ ਕਿ ਜਿਹੜੀ ਚੀਜ਼ ਨੂੰ ਉਹ ਲਿਖਦਾ ਸੀ ਫਿਰ ਰੂਹ ਤੋਂ ਲਿਖਦਾ ਸੀ ਅਤੇ ਰੂਹ ਤੋਂ ਹੀ ਗਾਉਂਦਾ ਸੀ। ਬੰਦਾ ਵੀ ਦਿਲਦਾਰ ਸੀਗਾ। ਪਰ ਮਾਰ ਗਈ ਇੱਕ ਉਹ ਫਿਲਮ ਜਵਾਨੀ ਜਿੰਦਾਬਾਦ। ਜਵਾਨੀ ਜਿੰਦਾਬਾਦ ਕਾਹਦੀ, ਉਹ ਜ਼ਿੰਦਗੀ ਮੁਰਦਾਬਾਦ ਹੀ ਕਰ ਗਈ। ਉਸ ਫਿਲਮ 'ਚੋਂ ਘਾਟਾ ਪਿਆ ਅਤੇ ਮੁੜ ਕੇ ਰਾਜ ਬਰਾੜ ਸ਼ਰਾਬ ਦੇ ਦਰਿਆ 'ਚ ਡੁੱਬ ਗਿਆ। ਪਰ ਫਿਰ ਵੀ ਕੈਨੇਡਾ ਦੇ ਵਿੱਚ ਉਹਨੇ, ਮੈਂ ਕਹਾਂਗਾ ਕਿ ਬੜਾ ਦਿਲ ਵਾਲਾ ਕੰਮ ਕੀਤਾ ਸੀ, ਜਿਗਰੇ ਵਾਲਾ ਕੰਮ ਕੀਤਾ ਸੀ। ਲੋਕਾਂ ਦੇ ਵਿੱਚ ਖੜ੍ਹ ਕੇ ਆਪਣੀ ਗਲਤੀ ਨੂੰ ਸਵੀਕਾਰਿਆ। ਮੈਨੂੰ ਇਹ ਲੱਤ ਲੱਗ ਗਈ ਅਤੇ ਮੈਂ ਇਸ ਲੱਤ ਤੋਂ ਬਾਹਰ ਆਇਆ, ਮੇਰਾ ਸਹਿਯੋਗ ਕਰੋ। ਔਰ ਸਾਰਿਆਂ ਨੇ ਬਹੁਤ ਉਹਨੂੰ ਪਿਆਰ ਦਿੱਤਾ ਸੀ ਕਿ ਰਾਜ ਬਰਾੜ ਘੱਟੋ ਘੱਟ ਉਹ ਸ਼ਖਸੀਅਤ ਆ ਜਿਹਨੇ ਆਪਣੀਆਂ ਗਲਤੀਆਂ ਨੂੰ ਥੱਲੇ ਲੁਕੋਇਆ ਨਹੀਂ, ਆਪਣੀਆਂ ਗਲਤੀਆਂ ਨੂੰ ਲੋਕਾਂ ਦੇ ਵਿੱਚ ਰੱਖਿਆ। ਅਤੇ ਇਹਦੀਆਂ ਗਲਤੀਆਂ ਦੇ ਨਾਲ ਸਾਨੂੰ ਖੜ੍ਹਨਾ ਚਾਹੀਦਾ। ਲੋਕਾਂ ਨੇ ਬੜਾ ਪਿਆਰ ਦਿੱਤਾ। ਫਿਰ ਦੁਬਾਰਾ ਜ਼ਿੰਦਗੀ ਟਰੈਕ 'ਤੇ ਚੜ੍ਹ ਗਈ ਸੀ। ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ, ਪੂਰੀ ਸੀਗੀ ਸ਼ੂਟਿੰਗ। ਜਮੂਰੇ ਸ਼ਾਇਦ ਫਿਲਮ ਦਾ ਨਾਮ ਸੀ। ਆਉਣ ਵਾਲੇ ਦਿਨਾਂ 'ਚ ਰਿਲੀਜ਼ ਹੋ ਰਹੀ ਸੀ, ਪਰ ਸ਼ਾਇਦ ਉਹਦੇ ਸਾਹਾਂ ਦੀ ਜਿਹੜੀ ਤੰਦ ਸੀਗੀ ਉਹ ਕੋੜੀ ਸੀਗੀ, ਉਹ ਪੱਕੀ ਨਹੀਂ ਸੀ, ਟੁੱਟ ਗਈ। ਔਰ ਰਾਜ ਬਰਾੜ ਸਰੀਰਕ ਤੌਰ 'ਤੇ ਸੰਸਾਰ ਤੋਂ ਕੂਚ ਕਰ ਗਿਆ, ਪਰ ਗੀਤਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਉਸ ਦੀ ਵੀ ਜਿੰਦਾ ਰਹੇਗਾ। ਜਿੰਨਾ ਚਿਰ ਪੰਜਾਬੀ ਰਹੇਗੀ, ਜਿੰਨਾ ਚਿਰ ਪੰਜਾਬੀ ਗੀਤ ਰਹਿਣਗੇ, ਰਾਜ ਬਰਾੜ ਹੈ ਜਿਹੜਾ ਉਹ ਗੀਤਾਂ 'ਚ ਗਾਉਂਦਾ ਰਹੇਗਾ, ਲੋਕਾਂ ਦੇ ਦਿਲਾਂ 'ਚ ਧੜਕਦਾ ਰਹੇਗਾ। ਪਰ ਅੱਜ ਉਸ ਪਰਿਵਾਰ ਲਈ, ਉਸ ਔਲਾਦ ਲਈ, ਉਸ ਪਤਨੀ ਲਈ ਜੋ ਰਾਜ ਬਰਾੜ ਦੇ ਨਾਲ ਜੁੜੇ ਸਨ, ਉਹਨਾਂ ਲਈ ਬਹੁਤ ਹੀ ਕੁਲੈਣੀ ਸ਼ਾਮ ਹੈ, ਬਹੁਤ ਹੀ ਕੁਲੈਣਾ ਦਿਨ ਹੈ। ਜੀ ਜੀ। ਮਿੰਟੂ ਜੀ, ਆਪਾਂ ਅਗਲੀ ਗੱਲ ਕਰੀਏ। ਨਰਿੰਦਰ ਮੋਦੀ ਦਾ ਲਗਾਤਾਰ ਦੂਜੇ ਦਿਨ ਰਾਸ਼ਟਰ ਨੂੰ ਸੰਬੋਧਨ, ਬਹੁਤੀ ਨਿਰਾਸ਼ਾ ਤੇ ਕੁਛ ਕੁ ਐਲਾਨ। ਨਰਿੰਦਰ ਮੋਦੀ ਵੈਸੇ ਡਰਾਉਂਦਾ ਜ਼ਿਆਦਾ ਹੈ। ਜਿੱਦਾਂ ਕਹਿੰਦੇ ਨਾ ਕਿ ਉਹ ਸ਼ੇਰ ਆਇਆ, ਸ਼ੇਰ ਆਇਆ, ਸ਼ੇਰ ਆਇਆ, ਗੱਲ ਤੇ ਫਿਰ ਹੀ ਆ ਹੀ ਜਾਂਦਾ। ਨਰਿੰਦਰ ਮੋਦੀ ਤੋਂ ਲੋਕ ਹੁਣ ਡਰਦੇ ਆ ਵੀ ਭਾਸ਼ਣ ਨਾ ਹੀ ਕਰੇ, ਭਾਸ਼ਣ ਨਾ ਹੀ ਕਰੇ। ਜਿਵੇਂ ਪਹਿਲਾਂ ਕਾਲਾ ਧਨ, ਫਿਰ ਕਹਿੰਦੇ ਸੀ ਗੁਲਾਬੀ ਧਨ,
ਤੇ ਹੁਣ ਸੰਬੋਧਨ ਵੀ ਧਨ ਬਣ ਗਿਆ। ਸੰਬੋਧਨ ਤੋਂ ਵੀ ਡਰਦੇ ਲੋਕ ਕਿ ਸੰਬੋਧਨ ਵੀ ਕਾਲਾ ਧਨ, ਗੁਲਾਬੀ ਧਨ, ਜਿਵੇਂ ਇਹ ਵੀ ਸੰਬੋਧਨ ਬਣ ਗਿਆ। ਸੋ ਡਰਦੇ ਇਹਨਾਂ ਚੀਜ਼ਾਂ ਤੋਂ। ਪਰ ਫਿਰ ਵੀ ਅੱਜ ਨਰਿੰਦਰ ਮੋਦੀ ਸਾਲ ਦੀ ਅਖੀਰਲੀ ਸ਼ਾਮ ਆਇਆ, ਦੇਸ਼ ਨੂੰ ਉਹਨੇ ਸੰਬੋਧਨ ਕੀਤਾ। ਸੰਬੋਧਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ। 45 ਮਿੰਟ ਬੋਲਦਾ ਰਿਹਾ। ਲੋਕੀ ਤੇ ਐ ਸੋਚਣ ਲੱਗ ਪਏ ਸਨ ਸ਼ਾਇਦ ਜਿਹੜਾ ਫਰਵਰੀ ਦੇ ਵਿੱਚ ਬਜਟ ਪੜ੍ਹਿਆ ਜਾਣਾ, ਬਜਟ ਵਾਲਾ ਭਾਸ਼ਣ, ਉਹਦੀ ਉਹ ਕਾਪੀ ਕਿਤੇ ਚੁੱਕ ਕੇ ਲੈ ਆਇਆ, ਉਹੀ ਕੁਝ ਬੋਲੀ ਜਾਂਦਾ ਸੀਗਾ। ਉਹ 45 ਮਿੰਟ ਰੀਲ ਪਈ ਰਹੀ। ਬਾਅਦ ਦੇ ਵਿੱਚ ਕੁਝ ਐਲਾਨ ਕੀਤੇ ਸੋ, ਜਿਸ ਤਰ੍ਹਾਂ ਕਿ ਇੱਕ ਤੇ 9 ਲੱਖ ਦੇ ਕਰਜ਼ੇ ਤੱਕ 4% ਦੀ ਵਿਆਜ ਦੀ ਕਟੌਤੀ ਦਾ ਐਲਾਨ ਕੀਤਾ। 12 ਲੱਖ ਤੱਕ ਦੇ ਕਰਜ਼ੇ ਤੇ 3% ਦੀ ਕਟੌਤੀ ਦਾ ਐਲਾਨ ਕੀਤਾ। ਪੇਂਡੂ ਇਲਾਕਿਆਂ 'ਚ ਘਰ ਦੀ ਮੁਰੰਮਤ ਲਈ 2 ਲੱਖ ਦੇ ਵਿਆਜ ਤੇ 3% ਜਿਹੜੀ ਉਹ ਕਟੌਤੀ ਕੀਤੀ ਗਈ ਹੈ। ਕੋਆਪਰੇਟਿਵ ਬੈਂਕ ਹੈ, ਜਿਹੜੇ ਸਹਿਕਾਰੀ ਬੈਂਕ ਜਿਨ੍ਹਾਂ ਨੂੰ ਆਪਾਂ ਸੁਸਾਇਟੀਆਂ ਕਹਿ ਦਿੰਦੇ ਹਾਂ ਪਿੰਡਾਂ 'ਚ, ਜੀ ਉਹਨਾਂ ਦਾ ਜਿਹੜਾ ਫਸਲੀ ਕਰਜ਼ਾ ਐਤਕੀ ਲੇਟ ਹੋਇਆ, ਉਹਦਾ 2 ਮਹੀਨੇ ਦਾ ਵਿਆਜ ਹੈ ਜਿਹੜਾ ਉਹ ਮਾਫ਼ ਕਰ ਦਿੱਤਾ। ਆਉਣ ਵਾਲੇ 3 ਮਹੀਨਿਆਂ ਦੇ ਅੰਦਰ 3 ਕਰੋੜ ਕਿਸਾਨਾਂ ਦਾ ਜਿਹੜਾ ਕ੍ਰੈਡਿਟ ਕਾਰਡ ਨੂੰ ਉਹ ਬਦਲਿਆ ਜਾਏਗਾ। ਕ੍ਰੈਡਿਟ ਕਾਰਡ ਦੇ ਵਿੱਚ ਦੇਸ਼ ਜੀ ਦੇ 650 ਜ਼ਿਲ੍ਹਿਆਂ ਦੇ ਵਿੱਚ ਇੱਕ ਇਹਨਾਂ ਨੇ ਸਕੀਮ ਲਾਂਚ ਕੀਤੀ ਹੈ ਕਿ ਗਰਭਵਤੀ ਔਰਤਾਂ ਜਿਹੜੀਆਂ ਹਸਪਤਾਲਾਂ 'ਚ ਪੰਜੀਕਰਨ ਤੇ ਡਿਲੀਵਰੀ, ਟੀਕਾਕਰਨ ਤੇ ਪੌਸ਼ਟਿਕ ਆਹਾਰ ਲਈ ਉਹਨਾਂ ਨੂੰ 6,000 ਰੁਪਏ ਜਿਹੜਾ ਆਰਥਿਕ ਮਦਦ ਦੇ ਤੌਰ ਤੇ ਦਿੱਤਾ ਜਾਇਆ ਕਰੇਗਾ। ਇੱਕ ਹੋਰ ਵਧੀਆ ਇਹਨਾਂ ਨੇ ਐਲਾਨ ਕੀਤਾ ਕਿ 7.5 ਲੱਖ ਦੀ ਜੇ ਕੋਈ ਫਿਕਸ ਡਿਪੋਜ਼ਿਟ ਜਿਹੜਾ ਕਰਾਉਂਦਾ, FD ਜਿਹਨੂੰ ਕਹਿੰਦੇ ਆ, ਤੇ ਜੀ ਉਮਰ ਜਿਹਦੀ 60 ਸਾਲ ਤੋਂ ਉੱਤੇ ਆ, ਉਹਨੂੰ 8% ਵਿਆਜ ਹੈ ਜਿਹੜੀ ਉਹ ਦਿੱਤੀ ਜਾਏਗੀ। ਪਰ ਇਹ ਹੈ ਕਿ ਹੁਣ ਕੋਈ ਬਜ਼ੁਰਗ ਹੈ ਜਿਹੜਾ ਬਿਰਲਾ ਟਾਂਵਾ ਹੀ ਹੈ ਜਿਹੜੀ ਇੰਨੀ ਰਕਮ ਰੱਖਦਾ। ਵੈਸੇ ਬਜ਼ੁਰਗਾਂ ਲਈ ਇਹ ਚੀਜ਼ ਵਧੀਆ ਕਿ ਉਹ ਪਿਛਲੀ ਉਮਰ ਦੇ ਵਿੱਚ ਉਹ ਕੰਮ ਕਰ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ ਉਹ ਵਿਆਜ ਦੇ ਨਾਲ ਆਪਣਾ ਗੁਜ਼ਰ ਬਸਰ ਕਰ ਸਕਦੇ ਆ। ਦੂਜੀ, ਗਰਭਵਤੀ ਔਰਤਾਂ ਲਈ ਜਿਹੜਾ 6,000 ਦਾ ਇਹਨਾਂ ਨੇ ਐਲਾਨ ਕੀਤਾ, ਮੈਂ ਉਹਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਸਾਡੇ ਮੁਲਕ ਦੇ ਵਿੱਚ ਤੇ ਰਾਜ ਕਰਨ ਵੀਰ ਜੀ ਜੀ 10 ਬੱਚੇ ਜੰਮਦੇ ਆ, 10 ਚੋਂ 6 ਦਾ ਸਰੀਰ ਠੀਕ ਰਹਿੰਦਾ, ਜਿਹੜੇ 4 ਹੁੰਦੇ ਆ ਕੁਪੋਸ਼ਿਤ ਹੁੰਦੇ ਆ। ਜੰਮਦਾ ਬੱਚਾ ਹੀ ਜੀ ਸਾਡਾ ਇੰਨੇ ਵੱਡੇ ਪੱਧਰ ਤੇ ਜਿਹੜਾ ਕਮਜ਼ੋਰ ਰਹਿ ਜਾਂਦਾ ਦੂਜੇ ਬੱਚਿਆਂ ਨਾਲੋਂ, ਤਾਂ ਇਹ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ, ਬਹੁਤਾ ਨਹੀਂ ਪਰ ਥੋੜਾ ਬਹੁਤ ਜ਼ਰੂਰ ਇਹ ਕੰਮ ਕਰੇਗਾ, ਇਸ ਮਾਮਲੇ ਦੇ ਵਿੱਚ ਅਸਰ ਜ਼ਰੂਰ ਪਾਏਗਾ। ਬਾਕੀ ਜੋ ਲੋਕੀ ਸੋਚਦੇ ਸਨ ਕਿ ਐਲਾਨ ਕੋਈ ਹੋਏਗਾ, ਦੁੱਖ ਤਕਲੀਫਾਂ ਉਹਨਾਂ ਦੀਆਂ ਘੱਟ ਕਰਨ ਵਾਲਾ, ਉਹੋ ਜਿਹਾ ਐਲਾਨ ਨਹੀਂ ਹੋਇਆ। ਜੀ ਨਾ ਨਰਿੰਦਰ ਮੋਦੀ ਨੇ ਦੱਸਿਆ ਕਿ ਕਦੋਂ ਕੁ ਤੱਕ ਬੈਂਕਾਂ ਦੇ ਅੱਗੋਂ ਲਾਈਨਾਂ ਜਿਹੜੀਆਂ ਖਤਮ ਹੋ ਜਾਣਗੀਆਂ, ਨਾ ਇਹ ਦੱਸਿਆ ਕਿ ਜਿਹੜਾ ਤੁਹਾਡਾ ਪੈਸਾ ਬੈਂਕਾਂ ਨੇ ਹਥਿਆਇਆ ਹੋਇਆ, ਬੈਂਕਾਂ ਨੇ ਕਬਜ਼ਾ ਕੀਤਾ ਹੋਇਆ, ਉਹ ਕਬਜ਼ਾ ਕਦੋਂ ਛੱਡਣਗੇ, ਇਹ ਵੀ ਨਹੀਂ ਦੱਸਿਆ। ਇਹ ਵੀ ਨਹੀਂ ਦੱਸਿਆ ਕਿ ਕਾਲਾ ਧਨ ਕਿੰਨਾ ਆਇਆ, ਕਿੰਨਾ ਇਹਦੇ ਤੇ ਖਰਚ ਲੱਗਾ, ਕਿੰਨੀ ਇੰਡਸਟਰੀ ਹੈ ਜਿਹੜੀ ਉਹ ਡਾਊਨ ਗਈ ਆ, ਕਿੰਨੇ ਹੋਰ ਵਿੱਤੀ ਘਾਟੇ ਪਏ ਆ। ਯਾਨੀ ਜੋ ਦੱਸਣ ਵਾਲੀ ਚੀਜ਼ ਸੀ ਉਹ ਪ੍ਰਧਾਨ ਮੰਤਰੀ ਨੇ ਨਹੀਂ ਦੱਸੀ। ਦੱਸਿਆ ਤੇ ਸਿਰਫ ਇਹ ਜਿਹੜਾ ਦੱਸਿਆ ਜੀ, ਕਹਿੰਦਾ ਕਿ ਇਹ ਸ਼ੁੱਧੀਕਰਨ ਲਈ ਯੱਗ ਕੀਤਾ ਗਿਆ, ਤੇ ਇਹ ਨਹੀਂ ਦੱਸਿਆ ਕਿ ਇਸ ਯੱਗ ਦੇ ਵਿੱਚ ਜਾਨਾਂ ਦੀਆਂ ਕਿੰਨੀਆਂ ਅਹੂਤੀਆਂ ਪਈਆਂ, ਉਹ ਨਹੀਂ ਜੀ ਦੱਸਿਆ ਕਿ ਬਲੀਆਂ ਕਿੰਨੀਆਂ ਗਈਆਂ। ਪਰ ਇਹ ਜ਼ਰੂਰ ਕਹਿ ਦਿੱਤਾ ਸੋ ਕਿ ਜੀ ਅਸੀਂ ਯੱਗ ਕਰਦੇ ਪਏ, ਸ਼ੁੱਧੀ ਵਾਲਾ ਯੱਗ ਹੈ ਤੇ ਸਾਰਾ ਮੁਲਕ ਸਾਡੇ ਨਾਲ ਖੜਾ ਹੈ। ਨਰਿੰਦਰ ਮੋਦੀ ਇੱਕ ਵਾਰੀ ਫੇਰ ਬੋਲ ਕੇ ਤੇ ਛੋਟੀਆਂ ਮੋਟੀਆਂ ਜਿਹੜੀਆਂ ਰਾਇਤਾਂ ਦੇ ਕੇ ਚਲਾ ਗਿਆ। ਇਹਨਾਂ ਰਾਇਤਾਂ ਦੇ ਵਿੱਚ ਦੇਖੋ ਕੁਝ ਖਾਸ ਵਰਗਾਂ ਲਈ ਰਾਇਤਾਂ ਜ਼ਰੂਰ ਨੇ, ਪਰ ਜਿਹੜਾ ਮਿਡਲ ਕਲਾਸ ਬੰਦਾ ਹੈ ਜੋ ਟਿਕ ਟਿਕ ਹੀ ਲਾਈ ਬੈਠਾ ਸੀ, 3 ਵਜੇ ਦਾ ਟੈਲੀਵਿਜ਼ਨ ਚੈਨਲ ਅੱਗੇ ਬੈਠਾ ਸੀਗਾ, ਉਹ ਇਸ ਭਾਸ਼ਣ ਤੋਂ ਕਿਤੇ ਨਾ ਕਿਤੇ ਨਾਰਾਜ਼ ਹੋਇਆ, ਕਿਉਂਕਿ ਉਹਦੇ ਲਈ ਕੁਝ ਵੀ ਨਹੀਂ ਇਸ ਭਾਸ਼ਣ ਦੇ ਵਿੱਚ। ਸੋ ਨਰਿੰਦਰ ਮੋਦੀ ਪਤਾ ਨਹੀਂ ਕੀ ਕਰਦਾ ਪਿਆ, ਉਹਦੇ ਦਿਮਾਗ 'ਚ ਕੀ ਚੱਲਦਾ ਪਿਆ। ਆਮ ਬੰਦਾ ਜਿਹੜਾ ਉਹ ਹੁਣ ਨਿਰਾਸ਼ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਪਹਿਲਾਂ 50 ਦਿਨਾਂ ਦਾ ਟਾਈਮ ਕਿਹਾ ਸੀ, ਹੁਣ 50 ਦਿਨਾਂ ਤੋਂ ਬਾਅਦ ਕੁਝ ਵੀ ਇਹ ਪੱਲਾ ਨਹੀਂ ਫੜਾਉਂਦੇ ਪਏ ਕਿ ਇਹਨਾਂ ਨੇ ਕਰਨਾ ਕੀ ਹੈ। ਹੁਣ ਇੱਕ ਟੇਕ ਹੈ ਜਿਹੜੀ 1 ਤਰੀਕ ਹੁਣ ਹੋਰ ਲਾ ਗਈ ਹੈ, ਉਹ ਇਹ ਹੈ ਕਿ 2 ਜਨਵਰੀ ਨੂੰ ਜਿਹੜੀ ਲਖਨਊ ਦੇ ਵਿੱਚ ਸ਼ਾਇਦ ਇਹਨਾਂ ਦੀ ਰੈਲੀ ਹੈ, ਹੁਣ ਲੋਕ ਉਹਦੇ ਤੇ ਉਮੀਦ ਲਾਈ ਬੈਠੇ ਕਿ ਸ਼ਾਇਦ ਉਹਦੇ ਚੋਂ ਕੋਈ ਨਾ ਕੋਈ ਸਾਨੂੰ ਰਾਇਤ ਮਿਲ ਜਾਏਗੀ। ਜੀ 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 ਅਤੇ ਮਿੰਟੂ ਜੀ, ਆਪਾਂ ਅਗਲੀ ਗੱਲਬਾਤ ਕਰੀਏ। ਮੁਲਾਇਮ ਯਾਦਵ ਨੇ ਆਪਣੇ ਪੁੱਤਰ ਤੇ ਭਰਾ ਨੂੰ ਫੇਰ ਲਿਆ ਪਾਰਟੀ 'ਚ, ਕੀ ਚੱਲੀ ਜਾਂਦਾ ਜੀ ਉੱਥੇ? ਯਾਦਵਾਂ ਦਾ ਕੁਨਬਾ ਜਿਹੜਾ ਵਿਖਰ ਗਿਆ, ਵਿਖਰ ਕੇ ਫਿਰ ਇਕੱਠਾ ਹੋ ਗਿਆ, ਪਰ ਇਹਦੇ 'ਚ ਮੁਲਾਇਮ ਹੈ ਜਿਹੜਾ, ਉਹ ਮੁਲਾਇਮ ਵੈਸੇ ਨਹੀਂ ਹੋ ਗਿਆ। ਮੁਲਾਇਮ ਸਿੱਧ ਪੱਧਰਾ ਲੀਡਰ ਨਹੀਂ, ਬੜਾ ਪੁਰਾਣਾ ਖਿਡਾਰੀ ਹੈ, ਪਰ ਅੱਜ ਉਹਨੂੰ ਪਤਾ ਲੱਗਿਆ ਕਿ ਮੁਲਾਇਮ ਹੋਣ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ। ਦਰਅਸਲ ਅੱਜ ਅਖਿਲੇਸ਼ ਯਾਦਵ ਨੇ ਆਪਣੇ ਜਿਹੜੇ ਸਮਰਥਕ ਸਨ ਉਹਨਾਂ ਦੇ ਨਾਲ ਮੀਟਿੰਗ ਬੁਲਾ ਲਈ 10 ਵਜੇ,
ਔਰ ਕਮਾਲ ਦੀ ਗੱਲ ਆ ਕਿ 238 ਵਿਧਾਇਕਾਂ ਦੇ ਵਿੱਚੋਂ ਉਹਦੇ ਨਾਲ ਦੱਸਦੇ 190 ਆ ਗਏ। 190 ਵਿਧਾਇਕਾਂ ਦਾ ਆ ਜਾਣਾ ਬਹੁਤ ਵੱਡੀ ਗੱਲ ਸੀ। ਜੀ ਪਰ 10 ਵਜੇ ਤੋਂ ਬਾਅਦ ਜਿਵੇਂ ਜਿਵੇਂ 12 ਵੱਜਦੇ ਗਏ, ਦੱਸਦੇ ਕਿ ਜਿਹੜੇ ਵਿਧਾਇਕਾਂ ਦੀ ਗਿਣਤੀ ਸੀ 190 ਉਹ ਵੱਧ ਕੇ 200 ਹੋ ਗਈ। ਜੀ ਇਹ ਬੜੀ ਜ਼ਿਆਦਾ ਗਿਣਤੀ ਸੀਗੀ ਵਿਧਾਇਕਾਂ ਦੇ ਮਾਮਲੇ 'ਚ ਜੇ ਆਪਾਂ ਲਾਈਏ, ਤੇ ਉਹਨਾਂ ਦੇ ਪੱਲੇ ਤੇ ਕੁਝ ਵੀ ਨਹੀਂ ਬਚਿਆ। ਇਸ ਕਰਕੇ ਜਿਹੜਾ ਆਜ਼ਮ ਖਾਨ ਸੀਗਾ, ਆਜ਼ਮ ਖਾਨ ਬੜਾ ਸੀਨੀਅਰ ਨੇਤਾ ਹੈ ਉੱਥੋਂ ਦਾ, ਉਹਨੇ ਦੋਹਾਂ ਦੇ ਵਿੱਚ ਵਿਚੋਲੇ ਦੀ ਭੂਮਿਕਾ ਅਦਾ ਕੀਤੀ, ਮੁਲਾਇਮ ਨੂੰ ਸਮਝਾਇਆ ਕਿ ਖੇਡ ਖਿਲਰ ਜਾਣੀ ਹੈ। ਅਖਿਲੇਸ਼ ਨੇ ਕੋਈ ਨਾ ਕੋਈ ਜਿਹੜਾ ਐਲਾਨ ਕਰ ਦੇਣਾ, ਚਾਹੇ ਉਹ ਪਾਰਟੀ ਬਣਾ ਲਵੇ, ਚਾਹੇ ਕਿਸੇ ਨਾਲ ਰਲੇਵਾਂ ਕਰ ਲੇ, ਚਾਹੇ ਆਜ਼ਾਦ ਖੜ ਜਾਵੇ, ਉਹਨੇ ਸਾਰੀਆਂ ਸੀਟਾਂ ਤੇ ਚੋਣ ਲੜਨੀ ਹੈ। ਤੁਸੀਂ ਬਿਲਕੁਲ ਰਗੜੇ ਜਾਓਗੇ, ਉਹਨੇ ਫਿਰ ਵੀ ਫਾਇਦੇ 'ਚ ਰਹਿ ਜਾਣਾ ਉੱਥੇ, ਕਿਉਂਕਿ ਮੁਸਲਿਮ ਵੋਟ ਜਾਂ ਯਾਦਵ ਵੋਟ ਜਿਹੜੀ 20% ਦੇ ਕਰੀਬ ਰੱਖਦੀ ਹੈ ਉੱਥੇ ਵੋਟ ਆਧਾਰ, ਖਾਸ ਤੌਰ ਤੇ ਯਾਦਵ ਵੋਟ 20% ਹੈ, 16% ਮੁਸਲਿਮ ਵੋਟ ਆ, ਜੀ ਉਹ ਬਹੁਤ ਸਾਰੀਆਂ ਸੀਟਾਂ ਤੇ ਅਸਰ ਪਾਉਂਦੀ ਆ। ਸਿੱਧੇ ਤੌਰ ਤੇ ਮੁਲਾਇਮ ਯਾਦਵ ਦੇ ਜਿਹੜੇ ਵੋਟ ਬੈਂਕ ਨੂੰ ਅਖਿਲੇਸ਼ ਯਾਦਵ ਦੇ ਵੋਟ ਬੈਂਕ ਨੇ ਬਹੁਤ ਵੱਡੀ ਢਾਹ ਲਾ ਦੇਣੀ ਸੀ। ਇਹ ਸਾਫ਼ ਸੀਗਾ ਕਿ ਅਖਿਲੇਸ਼ ਯਾਦਵ, ਕਿਉਂਕਿ ਅਖਿਲੇਸ਼ ਯਾਦਵ ਤੇ ਉਹਦੀ ਪਤਨੀ ਨੇ ਬੜੀ ਮਿਹਨਤ ਕੀਤੀ ਹੈ। ਦੇਖੋ ਜੀ ਉੱਥੇ ਰੱਜ ਕੇ ਲੁੱਟ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸੰਸਾ ਨਹੀਂ। ਸ਼ਿਵਪਾਲ ਯਾਦਵ ਤੇ ਇਹਦੇ ਜਿਹੜੇ ਮਿੱਤਰ ਮੰਡਲੀ ਦੇ ਵਿੱਚ ਬੰਦੇ ਸਨ, ਉਹਨਾਂ ਨੇ ਰੱਜ ਕੇ ਉੱਥੇ ਫੱਕੀਆਂ ਡਾਈਆਂ। ਅਖਿਲੇਸ਼ ਯਾਦਵ ਵਾਲੇ ਪਾਸੇ ਵੀ ਇਹੋ ਜਿਹੇ ਬੰਦੇ ਸਨ ਜਿਨ੍ਹਾਂ ਨੇ ਰੱਜ ਕੇ ਲੁੱਟ ਕੀਤੀ, ਪਰ ਬਾਵਜੂਦ ਇਸ ਦੇ ਇਹ ਪਤੀ ਪਤਨੀ ਨੇ ਬੜੀ ਮਿਹਨਤ ਕੀਤੀ ਹੈ। ਔਰ ਕੁਝ ਖਾਸ ਵਰਗ ਨੇ ਜਿਹੜੇ ਇਹਨਾਂ ਦੇ ਨਾਲ ਦਿਲੋਂ ਜੁੜੇ ਆ, ਔਰ ਇਸੇ ਕਰਕੇ ਮੁਕਾਬਲੇ 'ਚ ਬਾਹਰ ਨਹੀਂ ਹੋਏ। ਬੇਸ਼ੱਕ ਸਮਾਜਵਾਦੀ ਪਾਰਟੀ ਦੇ ਖਿਲਾਫ ਸ਼ਤਾਬਦੀ ਵਿਰੋਧੀ ਲਹਿਰ ਹੈ, ਪਰ ਬਾਵਜੂਦ ਇਸ ਦੇ ਅਖਿਲੇਸ਼ ਯਾਦਵ ਦਾ ਹਾਲੇ ਵੀ ਪਲੜਾ ਜਿਹੜਾ ਉਹ ਨਿਉਂਦਾ, ਉਹ ਝੁਕਦਾ ਹੈ। ਇਸ ਕਰਕੇ ਅਖਿਲੇਸ਼ ਯਾਦਵ ਅੱਜ ਆਪਣੇ ਬਾਪ ਨੂੰ ਵੀ ਝੁਕਾਉਣ ਦੇ ਵਿੱਚ ਕਾਮਯਾਬ ਹੋਇਆ। ਮਜਬੂਰ ਹੋਣਾ ਪਿਆ, ਇਹਨਾਂ ਨੂੰ ਐਲਾਨ ਕੀਤਾ ਗਿਆ ਕਿ ਅਸੀਂ ਜਿਹੜੀ ਇਹਨਾਂ ਦੀ ਬਰਤਰਫੀ ਸੀਗੀ ਉਹ ਕੈਂਸਲ ਕਰਦੇ, ਇਹਨਾਂ ਨੂੰ ਪਾਰਟੀ 'ਚ ਵਾਪਸ ਲੈਂਦੇ ਆ। ਬਾਅਦ 'ਚ ਇਹਦੇ ਚਾਚੇ ਸ਼ਿਵਪਾਲ ਯਾਦਵ ਨੇ ਇੱਥੋਂ ਤੱਕ ਆਖ ਦਿੱਤਾ ਕਿ ਹੁਣ ਬੀਤੀਆਂ ਗੱਲਾਂ ਜਿਹੜੀਆਂ ਉਹ ਬੀਤ ਗਈਆਂ, ਜੀ ਜਿਹੜੀਆਂ ਗੱਲਾਂ ਹੁਣ ਮੁੱਕ ਗਈਆਂ, ਤੇ ਹੁਣ ਨਵੀਂ ਸ਼ੁਰੂਆਤ ਅਸੀਂ ਵਾਪਸ ਸਰਕਾਰ ਬਣਾਵਾਂਗੇ। ਸੋ ਇੱਕ ਵਾਰੀ ਤੇ ਕਹਿ ਲਈਏ ਕਿ ਜਿਵੇਂ ਅੱਗੇ ਲੋਕ ਕਹਿੰਦੇ ਸਨ ਕਿ ਫਲਾਣਾ ਜਿਹੜਾ ਸਾਈਕਲ ਸੀਗਾ ਉਹ ਕਾਠੀ ਤੋਂ ਬਗੈਰ ਆ, ਤੇ ਕੱਲ ਇੱਕ ਇਹੋ ਜਿਹਾ ਬੰਦਾ ਵੀ ਵੇਖਿਆ ਵਿਚਾਰਾ ਜਿਹਦੇ ਕੋਲ ਕੱਲੀ ਕਾਠੀ ਰਹਿ ਗਈ, ਸਾਈਕਲ ਦੂਜੇ ਲੈ ਗਏ ਧੋ ਕੇ, ਉਹ ਅਖਿਲੇਸ਼ ਸੀਗਾ। ਉਹ ਕੱਲਾ ਕਾਠੀ ਰਹਿ ਗਿਆ ਹੱਥ 'ਚ ਫੜ ਕੇ, ਪਰ ਅੱਜ ਵਾਪਸ ਸਾਈਕਲ ਨੂੰ ਪੈਂਚਰ ਲੱਗਾ, ਸਾਈਕਲ ਨੂੰ ਕਾਠੀ ਫਿਰ ਚੜ ਗਈ ਆ, ਸਾਈਕਲ ਹੁਣ ਫਿਰ ਸਰਪਟ ਦੌੜੇਗਾ। ਇਸੇ ਰਾਜਨੀਤੀ ਦਾ ਤਾਂ ਹੀ ਤੇ ਕਹਿੰਦੇ ਆ ਨਾ, ਇਸੇ ਰਾਜਨੀਤੀ ਦਾ ਕੋਈ ਵੀ ਇਤਬਾਰ ਨਹੀਂ, ਕੋਈ ਯਕੀਨ ਨਹੀਂ। ਕੱਲ ਤੱਕ ਦੇਖੋ ਪਿਓ ਪੁੱਤ ਸੀਗੇ ਜਿਹੜੇ ਉਹ ਇੱਕ ਦੂਜੇ ਦੇ ਵਿਰੁੱਧ ਬਿਲਕੁਲ ਖੜੇ ਸਨ, ਤੇ ਅੱਜ ਫਿਰ ਨੇੜੇ ਆ ਗਏ। ਪਰ ਪਤਾ ਇਹ ਕੋਈ ਨਹੀਂ ਕੱਲ ਨੂੰ ਫਿਰ ਦੂਰ ਹੋ ਜਾਣਾ। ਇੱਥੇ ਸਭ ਕੁਝ ਇਹਨਾਂ ਦੇ ਮੁਤਾਬਕ ਨਹੀਂ ਚੱਲਦਾ ਪਿਆ ਜਿਵੇਂ ਪਿਓ ਪੁੱਤ ਸੋਚਦੇ ਆ। ਜਿਹੜੇ ਇਹਨਾਂ ਦੇ ਅਹਿਲਕਾਰ ਆ, ਬਹੁਤ ਕੁਝ ਉਹਨਾਂ ਦੇ ਮੁਤਾਬਕ ਵੀ ਹੋ ਜਾਂਦਾ ਹੈ। ਪਰ ਜੋ ਮਰਜ਼ੀ ਹੈ, ਜਿਸ ਤਰੀਕੇ ਦੇ ਨਾਲ ਅੱਜ ਐਂਡ ਆਫ ਦਾ ਡੇ ਟਵੀਟ ਕੀਤਾ ਸ਼ਿਵਪਾਲ ਯਾਦਵ ਨੇ ਕਿ ਜੀ ਸਭ ਕੁਝ ਠੀਕ ਹੋ ਗਿਆ, ਹੁਣ ਅਸੀਂ ਸਮਾਜਵਾਦੀ ਪਾਰਟੀ ਦੀ ਸਰਕਾਰ ਫਿਰ ਬਣਾਵਾਂਗੇ। ਤੇ ਮੈਨੂੰ ਮਨੱਵਰ ਰਾਣਾ ਦੀ ਉਹ ਇੱਕ ਪੰਕਤੀ ਯਾਦ ਆਈ ਜਾਂਦੀ ਸੀ। ਉਹ ਕਹਿੰਦਾ ਜੀ कि सियासत इस हुनरमंदी से सच्चाई छुपाती है कि जैसे सिसकियों का जख्म शहनाई छुपाती है। ਜੀ ਜੀ ਬਿਲਕੁਲ ਜੀ, ਬਿਲਕੁਲ ਸਿਆਸਤ ਦੇ ਵਿੱਚ ਕੁਝ ਵੀ ਹੁੰਦਾ ਆ। ਅਤੇ ਮਿੰਟੂ ਜੀ, ਆਪਾਂ ਅਗਲੀ ਗੱਲ ਕਰੀਏ ਵੀ ਦੌਲੇਵਾਲ ਦੇ ਵਿੱਚ ਤਸਕਰਾਂ ਨੂੰ ਫੜਨ ਗਈ ਪੁਲਿਸ ਫਿਰ ਹਮਲੇ ਦਾ ਸ਼ਿਕਾਰ ਹੋਈ। ਇਹ ਦੌਲੇਵਾਲ ਪਿੰਡ ਦੇ ਵਿੱਚੋਂ ਪੰਜਾਬ ਪੁਲਿਸ ਦੇ ਜਵਾਨ ਇਸ ਸਾਲ ਦੇ ਵਿੱਚ ਲਗਾਤਾਰ ਤੀਜੀ ਵਾਰ ਕੁੱਟ ਖਾਏ ਆ। ਹੈਟ੍ਰਿਕ ਬਣਾਇਆ ਕੁੱਟ ਖਾਣ ਦੀ ਦੌਲੇਵਾਲ ਪਿੰਡ ਦੇ ਵਿੱਚੋਂ। ਹਾਲੇ ਇਹ ਲੋਕ ਬੇਸ਼ਰਮੀ ਦੇ ਨਾਲ ਕਹਿੰਦੇ ਆ ਪੰਜਾਬ ਦੇ ਵਿੱਚ ਨਸ਼ਾ ਹੈ ਨਹੀਂ, ਪਰ ਜੇ ਮੈਂ ਤੁਹਾਨੂੰ ਇਸ ਪਿੰਡ ਦੇ ਅਧਿਕਾਰਤ ਅੰਕੜੇ ਦੱਸਾਂ ਜਿਹੜੇ ਕਾਗਜ਼ਾਂ ਦੇ ਵਿੱਚ ਬੋਲਦੇ ਤੇ ਤੁਸੀਂ ਦੰਗ ਰਹਿ ਜਾਓਗੇ। ਇਸ ਪਿੰਡ ਦੇ ਵਿੱਚ 580 ਪਰਿਵਾਰ ਆ, ਜਿਨ੍ਹਾਂ ਦੇ ਵਿੱਚੋਂ 690 ਤੋਂ ਜ਼ਿਆਦਾ ਮੈਂਬਰਾਂ ਤੇ ਕੇਸ ਦਰਜ ਆ। ਕਿਸੇ ਤੇ ਭੁੱਕੀ ਦਾ, ਕਿਸੇ ਤੇ ਚਿੱਟੇ ਦਾ, ਕਿਸੇ ਤੇ ਕਾਲੇ ਦਾ, ਕਿਸੇ ਤੇ ਨੀਲੇ ਦਾ, ਕਿਸੇ ਦਾ ਪੀਲੇ ਦਾ। ਇੰਨੇ ਜ਼ਿਆਦਾ NDPS ਦੇ ਕੇਸ ਆ। 800 ਪਰਿਵਾਰ ਆ ਸ਼ਾਇਦ, ਤੇ 580 ਪਰਿਵਾਰਾਂ ਦੇ 690 ਮੈਂਬਰਾਂ ਤੇ ਇਹ ਮੁਕੱਦਮੇ ਦਰਜ ਆ। ਇਹ ਅਧਿਕਾਰਤ ਅੰਕੜੇ ਆ ਜਿਹੜੇ FIRs ਦੇ ਵਿੱਚ ਨਾਮਜ਼ਦ ਨੇ ਉਹਨਾਂ ਲੋਕਾਂ ਦੇ ਆ। ਫਿਰੋਜ਼ਪੁਰ ਦੇ ਵਿੱਚ ਤੇ ਕੋਈ ਵੇਲਾ ਸੀ ਜਦੋਂ ਕੋਈ ਬੰਦਾ ਮੋਢੇ 'ਚ ਮੋਢਾ ਮਾਰਦਾ ਤੇ ਉਹਨੂੰ ਪਿੰਡ ਪੁੱਛਿਆ ਜਾਂਦਾ ਕਿਹੜਾ ਪਿੰਡ ਆ, ਤੇ ਉਹ ਕਹਿੰਦਾ ਦੌਲੇਵਾਲਾ। ਦੂਜਾ ਪਿੰਡ ਹੀ ਨਹੀਂ ਸੀ ਉੱਥੇ ਕੋਈ,
ਉੱਥੇ ਮੰਗ ਹੋਣ ਲੱਗ ਪਈ ਸੀ ਕਿ ਦੌਲੇ ਵਾਲਿਆਂ ਲਈ, ਦੌਲੇ ਵਾਲੀਆਂ ਲਈ ਇੱਕ ਜੇਲ੍ਹ ਦੇ ਵਿੱਚ ਇੱਕ ਜੇਲ੍ਹ ਵੱਖਰੀ ਬਣਾ ਦਿੱਤੀ ਜਾਵੇ, ਕਿਉਂਕਿ ਬਹੁਤ ਸਾਰੇ ਲੋਕ ਸਨ ਉੱਥੇ ਦੌਲੇਵਾਲ ਦੇ ਮਿਲਦੇ ਹੁੰਦੇ ਸੀਗੇ। ਇਹ ਦੌਲੇਵਾਲਾ ਪਿੰਡ ਹੈ ਜਿਹੜਾ ਮਸ਼ਹੂਰ ਆ, ਤੇ ਇਸ ਪਿੰਡ ਦੇ ਵਿੱਚ ਪਿੱਛੇ ਜੇ ਇੱਕ ਵਾਰੀ ਬੋਰਡ ਵੀ ਲਾ ਦਿੱਤਾ ਸੀ। ਜਦੋਂ 2014 ਦੇ ਵਿੱਚ ਇਹਨਾਂ ਨੇ ਇੱਕ ਮੂਵਮੈਂਟ ਸ਼ੁਰੂ ਕੀਤੀ, ਬੋਰਡ ਲਾ ਦਿੱਤਾ ਸੀਗਾ ਕਿ ਜੀ ਜਿਹੜਾ ਵੀ ਇੱਥੇ ਆਵੇਗਾ ਉਹ ਪੁਲਿਸ ਦੀ ਨਿਗਰਾਨੀ ਹੇਠ ਆ। ਬੜੀ ਬਦਨਾਮੀ ਹੋਈ ਸੀ ਉਦੋਂ ਪੰਜਾਬ ਸਰਕਾਰ ਦੀ ਕਿ ਤੁਸੀਂ ਇਹ ਕਹਿੰਦੇ ਹੋ ਕਿ ਨਸ਼ਾ ਹੈ ਨਹੀਂ, ਤੇ ਤੁਹਾਡੀ ਪੁਲਿਸ ਨੇ ਤਾਂ ਬੋਰਡ ਲਾਇਆ ਹੋਇਆ ਕਿ ਇਸ ਪਿੰਡ 'ਚ ਆਉਣ ਵਾਲਾ ਜਿਹੜਾ ਵੀ ਬੰਦਾ, ਚਾਹੇ ਕੋਈ ਰਿਸ਼ਤੇਦਾਰੀ 'ਚ ਆਇਆ, ਉਹ ਵੀ ਨਿਗਰਾਨੀ ਹੇਠ ਆ, ਕਿਉਂਕਿ ਇਹ ਪਿੰਡ ਹੀ ਬਦਨਾਮ ਆ। ਪਰ ਦਿਲਚਸਪ ਗੱਲ ਇਹ ਆ ਕਿ ਉੱਥੋਂ ਦੇ ਲੋਕ ਪੁਲਿਸ ਨੂੰ ਸਮਝਦੇ ਕੱਖ ਨਹੀਂ। ਇਹ 'ਚ ਪਤਾ ਨਹੀਂ ਹੁਣ ਕਿਸੇ ਦਾ ਆਸ਼ੀਰਵਾਦ ਹੈ ਉਹਨਾਂ ਦੇ ਸਿਰ ਤੇ, ਜਾਂ ਕਾਨੂੰਨ ਤੋਂ ਉਹਨਾਂ ਦਾ ਡਰ ਹੈ ਜਿਹੜਾ ਚੁੱਕਿਆ ਗਿਆ। ਉਹ ਜਦੋਂ ਵੀ ਪੈਂਦੇ ਆ ਇਹਨਾਂ ਨੂੰ ਉੱਥੋਂ ਖਦੇੜ ਦਿੰਦੇ ਆ। ਹੱਦ ਦੀ ਗੱਲ ਤਾਂ ਇਹ ਆ ਕਿ ਆ ਜਿਹੜੇ 2 ਮੌਕੇ ਪਿਛਲੀ ਵਾਰੀ, 1 ਜੂਨ ਦੇ ਵਿੱਚ ਕੁੱਟ ਖਾ ਕੇ ਆਏ, 1 ਮਈ ਦੇ ਵਿੱਚ ਕੁੱਟ ਖਾ ਕੇ, ਉਹ ਬੰਦੇ ਵੀ ਛੁਡਾ ਲਏ ਗਏ। ਇਹਨਾਂ ਤੋਂ ਬੰਦੇ ਛੁਡਾ ਲਏ ਗਏ। ਅੱਜ ਤੇ ਇਹ ਲਈ ਦੇ ਦਈ ਦੇ ਕੁੱਟ ਖਾ ਕੇ ਵੀ ਇੱਕ ਅੱਧਾ ਬੰਦਾ ਜਿਹੜਾ ਫੜਨ 'ਚ ਕਾਮਯਾਬ ਹੋ ਗਏ। ਅੱਗੇ ਪਿਛਲੀ ਵਾਰੀ 2 ਵਾਰੀ ਉੱਥੋਂ ਕੁੱਟ ਖਾ ਕੇ ਆਏ ਬੰਦੇ ਵੀ ਉੱਥੇ ਉਹਨਾਂ ਨੇ ਛੁਡਾ ਲਏ। ਔਰ ਇਸ ਪਿੰਡ ਦੇ ਬਾਰੇ ਜੇ ਇਹ ਮਸ਼ਹੂਰ ਹੈ ਕਿ 3 ਵਾਰੀ ਇਹਨਾਂ ਨੂੰ ਇੱਥੋਂ ਕੁੱਟ ਪੈ ਗਈ। ਪਰ ਨਾਲ ਹੀ ਇੱਕ ਚੀਜ਼ ਹੋਰ ਜਿਹੜੀ ਹੈ ਚਿੰਤਾ ਕਰਨ ਵਾਲੀ, ਉਹ ਆ ਕਿ ਇਸ ਸਾਲ ਦੇ ਵਿੱਚ 4 ਨੌਜਵਾਨ ਹੈ ਜਿਹੜੇ ਉਹ ਇਸ ਪਿੰਡ ਦੇ ਵਿੱਚ ਓਵਰਡੋਜ਼ ਨਾਲ ਮਰ ਗਏ। ਨਸ਼ਾ ਲੈਣ ਆਏ ਸਨ, ਨਸ਼ਾ ਮਿਲਿਆ, ਉੱਥੇ ਕਰਨ ਬਹਿ ਗਏ ਤੇ ਉੱਥੇ ਹੀ ਖਿੱਤੀ ਹੋ ਗਈ, ਉੱਥੇ ਹੀ ਉਹ ਢੇਰੀ ਹੋ ਗਏ। 4 ਨੌਜਵਾਨ ਇਸ ਸਾਲ ਦੇ ਵਿੱਚ ਇਸ ਪਿੰਡ ਦੇ ਅੰਦਰ ਮਰੇ ਆ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਸਾਰਾ ਕੁਛ ਹੈ ਜਿਹੜਾ ਅਧਿਕਾਰਤ ਤੌਰ ਤੇ ਅੰਕੜਿਆਂ ਦੇ ਵਿੱਚ ਬੋਲੀ ਜਾਂਦਾ ਕਿ ਇਸ ਪਿੰਡ ਦੇ ਵਿੱਚ ਕਿੱਡੇ ਵੱਡੇ ਪੱਧਰ ਤੇ ਧੜੱਲੇ ਦੇ ਨਾਲ ਨਸ਼ਾ ਵਿਕਦਾ। ਨਸ਼ਾ ਵੇਚਦੇ ਆ ਜਿਹੜੇ ਲੋਕ, ਉਹ ਬਾਹਰਲਿਆਂ ਨੂੰ ਤਾਂ ਵੇਚਦੇ ਨਹੀਂ। ਸਾਡੇ ਇੱਥੋਂ ਦੇ ਪੰਜਾਬ ਦੇ ਮੁੰਡੇ ਕੁੜੀਆਂ ਹੋਣਗੇ ਜਿਹੜੇ ਉੱਥੋਂ ਲੈ ਕੇ ਜਾਂਦੇ ਆ। ਇਸ ਪਿੰਡ ਬਾਰੇ ਮਸ਼ਹੂਰ ਇਹ ਆ ਕਿ ਬਹੁਤ ਦੂਰ ਦੂਰ ਤੱਕ ਜਿਹੜੇ ਮੁੰਡੇ ਕੁੜੀਆਂ ਇੱਥੋਂ ਲੈ ਕੇ ਜਾਂਦੇ ਆ, ਔਰ ਹੋਮ ਡਿਲੀਵਰੀ ਵੀ ਕਰਾਉਂਦੇ ਜੇ ਕਿਤੇ ਕਿਸੇ ਨੂੰ ਸੌਦਾ ਪਤਾ ਇਕੱਠਾ ਚਾਹੀਦਾ। ਮੇਰੇ ਖਿਆਲ ਦੇ ਨਾਲ ਇਸ ਪਿੰਡ ਦੇ ਵਿੱਚ ਇੱਕ ਲੋਕ ਲਹਿਰ ਚਲਾਉਣ ਦੀ ਜ਼ਰੂਰਤ ਆ। ਇਹ ਪਿੰਡ ਦੇ ਲੋਕ, ਮੇਰੇ ਖਿਆਲ ਦੇ ਨਾਲ ਇਹ ਨਹੀਂ ਹੈ ਕਿ ਉਹ ਖੰਡ ਖਾਂਦੇ ਵੇਚੀ ਜਾਂਦੇ ਹੋਣੇ। ਕੋਈ ਨਾ ਕੋਈ ਮਜਬੂਰੀ ਤੇ ਹੋਏਗੀ ਪਿੱਛੇ, ਕੋਈ ਨਾ ਕੋਈ ਕਾਰਨ ਹੁੰਦੇ ਆ। ਬੇਸ਼ੱਕ ਉਹ ਆਰਥਿਕਤਾ ਦੇ ਨਾਲ ਜੁੜੇ ਕਾਰਨ ਹੋਣ ਜਾਂ ਹੋਰ ਕੋਈ ਸਮਾਜਿਕ ਕਾਰਨ ਹੋਵੇ, ਪਰ ਹੋਏਗਾ ਜ਼ਰੂਰ। ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਆ। ਪਰ ਇਹ ਵੀ ਨਹੀਂ ਹੋ ਸਕਦਾ ਕਿ ਸਾਰਿਆਂ ਦੇ ਪਿੱਛੇ ਆਰਥਿਕਤਾ ਦੇ ਕੋਈ ਕਾਰਨ ਹੋਣ। ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਮੇਰੇ ਖਿਆਲ ਦੇ ਨਾਲ ਅੱਗੇ ਤੱਕ ਤਾਰਾਂ ਜੋੜੀ ਬੈਠੇ ਹੋਣੇ ਆ ਤੇ ਫਿਰ ਹਿੱਸਾਪੱਤੀ ਪਾ ਕੇ ਕੰਮ ਕਰਦੇ ਹੋਣੇ ਕਿ ਕੰਮ ਗਾਂਹ ਲਿਜਾਇਆ ਜਾਵੇ, ਬਿਜ਼ਨਸ ਨੂੰ ਅੱਗੇ ਲਿਜਾਇਆ ਜਾਵੇ। ਪਰ ਜੋ ਮਰਜ਼ੀ ਹੈ, ਜਿੰਨਾ ਮਰਜ਼ੀ ਹਾਲਤਾਂ ਦੇ ਵਿੱਚ ਉੱਥੇ ਕੰਮ ਹੁੰਦਾ, ਇਹ ਨੈਟਵਰਕ ਇਨ ਐਕਸੈਸ ਤੋੜਨ ਦੀ ਜ਼ਰੂਰਤ ਆ। ਕਿਉਂਕਿ ਦੌਲੇ ਵਾਲਾ ਪਿੰਡ ਸਿਰਫ ਤੇ ਸਿਰਫ ਜ਼ਿੰਦਗੀ ਨਹੀਂ ਬਰਬਾਦ ਕਰ ਰਿਹਾ, ਪੰਜਾਬ ਨੂੰ ਕਿਤੇ ਨਾ ਕਿਤੇ ਬਦਨਾਮ ਵੀ ਕਰ ਰਿਹਾ, ਰੁਸਵਾ ਵੀ ਕਰ ਰਿਹਾ। ਜੀ ਜੀ, ਬਿਲਕੁਲ ਬਿਲਕੁਲ। ਮਿੰਟੂ ਜੀ, ਅੱਗੇ ਆਪਾਂ ਗੱਲ ਕਰੀਏ ਪੰਜਾਬ ਦੀਆਂ ਅਦਾਲਤਾਂ 'ਚ ਪੰਜਾਬ ਦਾ ਕੰਮ ਕਰਨ ਨੂੰ ਲੈ ਕੇ ਸਰਕਾਰ ਤੋਂ ਜਵਾਬ ਤਲਬੀ। ਅਸਲ ਦੇ ਵਿੱਚ ਇਹ ਜਵਾਬ ਤਲਬੀ ਇਸ ਕਰਕੇ ਹੋਈ ਆ ਕਿ ਪੰਜਾਬ ਦਾ ਕੰਮ ਤੁਸੀਂ ਕਰਨਾ ਤੇ ਪੰਜਾਬੀ ਭਾਸ਼ਾ 'ਚ ਕਰੋ। ਪੰਜਾਬੀ ਭਾਸ਼ਾ 'ਚ ਤੁਸੀਂ ਕੰਮ ਕਿਉਂ ਨਹੀਂ ਕਰਦੇ? ਇੱਥੇ ਹੋਣੀ ਇਹ ਆ ਕਿ ਸਾਡੇ ਕੋਲ ਭਾਸ਼ਾ ਐਕਟ ਵੀ ਹੈ, ਜਿਹਦੇ ਵਿੱਚ ਬੜੀਆਂ ਸਖਤਾਈਆਂ ਵੀ ਹੈ ਕਿ ਪੰਜਾਬੀ ਦੇ ਵਿੱਚ ਹੀ ਕੰਮ ਕਰਨਾ ਚਾਹੀਦਾ। ਜਿਹੜਾ ਵੀ ਪੰਜਾਬੀ ਦਾ ਕੰਮ ਹੈ, ਖਾਸ ਤੌਰ ਤੇ ਸਰਕਾਰੀ ਅਦਾਰੇ ਹੈ, ਅਦਾਲਤਾਂ ਹੈ, ਜੋ ਵੀ ਸਰਕਾਰੀ ਦਫ਼ਤਰ ਹੈ, ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਹੜੀ ਹੈ ਪਹਿਲ ਮਿਲਣੀ ਚਾਹੀਦੀ ਹੈ। ਪਰ ਤੁਹਾਨੂੰ ਪਤਾ ਹੋਣਾ ਕਿ ਭਾਸ਼ਾ ਜਿਹੜੀ ਪੰਜਾਬੀ ਹੈ, ਉਹ ਤੇ ਹਰੇਕ ਤਾਂ ਵਿਚਾਰੀ ਨੁੱਕਰ 'ਚ ਲੱਗੀ ਹੁੰਦੀ ਹੈ। ਬੈਂਕਾਂ 'ਚ ਚਲੇ ਜਾਓਗੇ ਤਾਂ ਬੋਰਡ ਹਿੰਦੀ 'ਚ ਲੱਗੇ ਹੋਣਗੇ। ਅਦਾਲਤਾਂ 'ਚ ਜੇ ਚਲੇ ਜਾਓਗੇ ਤੇ ਉੱਥੇ ਤੇ ਮੇਰੇ ਖਿਆਲ ਦੇ ਨਾਲ ਪੰਜਾਬੀ ਨੂੰ ਵਿਚਾਰੀ ਨੂੰ ਬਹਿਣ ਨੂੰ ਜਗ੍ਹਾ ਵੀ ਨਹੀਂ ਮਿਲਦੀ। ਉਹ ਜਿਹੜਾ ਸਾਰਾ ਹੀ ਕੋਰਟ ਰੂਮ ਹੁੰਦਾ ਹੈ, ਉਹਦੇ 'ਚ ਅੰਗਰੇਜ਼ੀ ਕੁਰਬਲ ਕਰਦੀ ਫਿਰਦੀ ਹੈ, ਪੰਜਾਬੀ ਤੇ ਉੱਥੇ ਲੱਭਦੀ ਨਹੀਂ। ਪੰਜਾਬੀ ਜਿਹੜੇ ਹੁੰਦੇ ਆ ਉਹ ਵਿਚਾਰੇ ਕੋਈ ਸ਼ਰਾਬ ਦੇ ਕੇਸ 'ਚ ਤਰੀਕ ਭੁਗਤਣ ਆਇਆ ਹੁੰਦਾ, ਕੋਈ ਜ਼ਮੀਨ ਦੇ ਕੇਸ ਦੇ ਵਿੱਚ ਤਰੀਕ ਭੁਗਤਣ ਆਇਆ ਹੁੰਦਾ, ਤੇ ਉਹ ਹੱਥ ਜੇ ਜੋੜ ਕੇ ਪਿੱਛਾ ਖੜੇ ਹੁੰਦੇ ਆ। ਵਕੀਲ ਆਪਸ ਦੇ ਵਿੱਚ ਹੀ ਉੱਥੇ ਕਰੀ ਜਾਂਦੇ ਆ ਇਹ ਸ਼ੀ ਵਟ ਇਟ। ਸੋ ਦੂਜੇ ਬੰਦੇ ਨੂੰ ਤੇ ਸਮਝ ਹੀ ਨਹੀਂ ਆਉਂਦਾ। ਜਿਹੜਾ ਬੰਦਾ ਉੱਥੇ ਆਪਣੀ ਕਿਸਮਤ ਦਾ ਫੈਸਲਾ ਕਰਾਉਣ ਗਿਆ, ਉਹਨੂੰ ਤੇ ਪਤਾ ਹੀ ਨਹੀਂ ਲੱਗਦਾ ਕਿ ਉੱਥੇ ਕਰੀ ਕੀ ਜਾਂਦੇ ਆ। ਬਾਹਰ ਆ ਕੇ ਵਕੀਲ ਦੱਸ ਦਿੰਦਾ ਇੰਨੀ ਤਰੀਕ ਪੈ ਗਈ ਤੇ ਇੰਨੇ ਕੁ ਪੈਸੇ ਦੇ ਜਾ, ਦੂਜੀ ਗੱਲ ਦਾ ਪਤਾ ਹੀ। ਸੋ ਇਹਦੇ ਆਧਾਰ ਤੇ ਇੱਕ ਰਿਟ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਕਿ ਭਾਈ ਜਦੋਂ ਪੰਜਾਬ ਦੇ ਕੋਲ ਭਾਸ਼ਾ ਐਕਟ ਆ, ਉਹਦਾ ਕਾਨੂੰਨ ਬਣਿਆ ਹੋਇਆ, ਤੇ ਫਿਰ ਅਦਾਲਤਾਂ ਦੇ ਵਿੱਚ ਇਹ ਜਿਹੜੀ ਪੰਜਾਬੀ ਭਾਸ਼ਾ ਲਾਗੂ ਕੀਤੀ ਜਾਵੇ। ਅਸਲ ਦੇ ਵਿੱਚ ਨਾ ਇਹ ਪੰਗਾ ਪਿਆ 1991 ਦੇ ਵਿੱਚ ਨਾ ਹਾਈ ਕੋਰਟ ਦੇ ਇੱਕ ਰਜਿਸਟਰਾਰ ਨੇ
ਫੈਸਲਾ ਕਰ ਦਿੱਤਾ ਸੀਗਾ, ਜਿਹਦੇ 'ਚ ਉਹਨੇ ਕਿਹਾ ਸੀਗਾ ਕਿ ਸਿਵਲ ਤੇ ਕ੍ਰਿਮੀਨਲ ਅਦਾਲਤਾਂ ਨੇ ਜਿਹੜੀਆਂ, ਉਹਨਾਂ ਦਾ ਕੰਮਕਾਰ ਹੈ ਜਿਹੜਾ ਸਾਰਾ ਅੰਗਰੇਜ਼ੀ ਦੇ ਵਿੱਚ ਹੋਏਗਾ। 1991 ਦੇ ਵਿੱਚ ਹਾਈ ਕੋਰਟ ਦੇ ਰਜਿਸਟਰਾਰ ਨੇ ਇਹ ਫੈਸਲਾ ਕੀਤਾ ਸੀ। ਹੁਣ ਦੇਖੋ, ਜਦੋਂ 1991 ਦੇ ਵਿੱਚ ਫੈਸਲਾ ਹੋਇਆ, ਉਸ ਤੋਂ ਬਾਅਦ ਜਦੋਂ 2008 ਦੇ ਵਿੱਚ ਅਮੈਂਡਮੈਂਟ ਹੋ ਗਈ, ਜਿਹੜਾ ਕਾਨੂੰਨ ਸੀਗਾ, ਮੇਰੇ ਖਿਆਲ ਦੇ ਨਾਲ ਉਹਨੂੰ ਕਹਿੰਦੇ ਪੰਜਾਬੀ ਅਫੀਸ਼ੀਅਲ ਲੈਂਗੁਏਜ ਐਕਟ ਹੈ ਜਿਹੜਾ 2008 ਵਾਲਾ, ਜਦੋਂ ਉਹਦੇ 'ਚ ਅਮੈਂਡਮੈਂਟ ਹੋ ਗਈ, ਤਾਂ ਫਿਰ ਉਹ ਜਿਹੜਾ ਰਜਿਸਟਰਾਰ ਵਾਲਾ ਲਿਆ ਗਿਆ ਫੈਸਲਾ ਸੀ, ਉਹ ਆਪਣੇ ਆਪ ਦੇ ਵਿੱਚ ਕੈਂਸਲ ਹੋ ਜਾਣਾ ਚਾਹੀਦਾ ਸੀ, ਰੱਦ ਹੋ ਜਾਣਾ ਚਾਹੀਦਾ ਸੀ। ਪਰ ਬਾਵਜੂਦ ਇਸ ਦੇ ਕਿਸੇ ਨੇ ਇਹਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ, ਕੋਸ਼ਿਸ਼ ਹੀ ਨਹੀਂ ਕੀਤੀ। ਉਂਝ ਪ੍ਰਕਾਸ਼ ਸਿੰਘ ਬਾਦਲ ਹੋਰੀ ਬੜਾ ਪਿੱਟਦੇ ਆ ਜਦੋਂ ਅਰਵਿੰਦ ਕੇਜਰੀਵਾਲ ਹੋਈ ਉੱਥੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਫੈਸਲਾ ਲੈ ਲੈਂਦੇ ਆ, ਕਹਿੰਦੇ ਜੀ ਪੰਜਾਬੀ ਵਿਰੋਧੀ ਹੈ, ਪੰਜਾਬ ਵਿਰੋਧੀ ਹੈ। ਪਰ ਜਦੋਂ ਇਹੋ ਜਿਹੇ ਇੱਥੇ ਕੰਮ ਕਰਨੇ ਹੁੰਦੇ ਆ, ਉਦੋਂ ਚੁੱਪ ਕਰਕੇ ਲੰਮੀਆਂ ਤਾਣ ਕੇ ਸੌਂ ਜਾਂਦੇ ਆ। ਅੱਜ HC ਅਰੋੜਾ ਜਿਹੜੇ ਸਮਾਜ ਸੇਵੀ ਵੀ ਆ, ਬਹੁਤ ਵਧੀਆ ਵਕੀਲ ਵੀ ਆ, ਉਹਨਾਂ ਨੇ ਇਹ ਮੁੱਦਾ ਉਠਾਇਆ। ਤੇ ਹੁਣ ਇਸ ਮਾਮਲੇ 'ਚ ਦਿਲਚਸਪ ਗੱਲ ਇਹ ਆ ਕਿ ਪੰਜਾਬ ਸਰਕਾਰ ਨੂੰ ਜਿੱਥੇ ਨੋਟਿਸ ਜਾਰੀ ਹੋਇਆ, ਉੱਥੇ ਹਾਈ ਕੋਰਟ ਨੂੰ ਵੀ ਖੁਦ ਨੋਟਿਸ ਜਾਰੀ ਹੋਇਆ, ਕਿਉਂਕਿ ਰਜਿਸਟਰਾਰ ਨੇ ਇੱਕ ਫੈਸਲਾ ਦਿੱਤਾ ਸੀ 1991 ਵਾਲਾ, ਜਿਹੜਾ ਉਹਨੂੰ ਵੀ ਹੁਣ ਜਵਾਬ ਤਲਬੀ ਦੇ ਦਾਇਰੇ 'ਚ ਖੜਾ ਕੀਤਾ ਗਿਆ ਕਿ ਤੁਸੀਂ ਵੀ ਜਵਾਬ ਦਿਓ ਕਿ 1991 ਵਾਲਾ ਜਿਹੜਾ ਫੈਸਲਾ ਉਹ ਰੱਦ ਕਿਉਂ ਨਹੀਂ ਕੀਤਾ ਗਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਚੰਗੇ ਭਾਗੀ ਪੰਜਾਬ ਨੂੰ ਇਹ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਕਿ ਪੰਜਾਬੀ ਮਾਤਾ ਬੋਲੀ ਹੈ, ਜਿਹੜੀ ਮਾਂ ਬੋਲੀ ਹੈ, ਉਹਦਾ ਰੁਤਬਾ ਥੋੜਾ ਜਿਹਾ, ਵੈਸੇ ਤਾਂ ਉਹਦਾ ਰੁਤਬਾ ਬੜਾ ਮਹਾਨ ਆ, ਪਰ ਜੀ ਜਿਹੜਾ ਰੁਤਬਾ ਇਹਨਾਂ ਨੇ ਥੱਲੇ ਲਾਇਆ ਹੋਇਆ, ਉਸ ਰੁਤਬੇ ਨੂੰ ਥੋੜਾ ਜਿਹਾ ਹੋਰ ਨਿਖਰਦਾ ਅਸੀਂ ਵੇਖ ਸਕਦੇ ਹਾਂ, ਜੇ ਕਿਤੇ ਹਾਈ ਕੋਰਟ 'ਚ ਕੋਈ ਕਹੀਏ ਚੰਗੇ ਭਾਗੀ ਫੈਸਲਾ ਇਸ ਐਕਟ ਦੇ ਹੱਕ 'ਚ ਆ ਗਿਆ। ਜੀ ਆ ਗਿਆ ਤੇ ਜੀ ਜੀ ਅਗਲੀ ਆਪਾਂ ਗੱਲ ਕਰੀਏ ਵੀ ਆਮ ਆਦਮੀ ਪਾਰਟੀ 'ਚ ਕੁਝ ਕੁ ਦਿਨ ਬਿਤਾਉਣ ਤੋਂ ਬਾਅਦ 'ਚ ਕਾਫੀ ਆਗੂਆਂ ਦੀ ਘਰ ਵਾਪਸੀ ਸ਼ੁਰੂ। ਉਹ ਅਮਿਤਾਭ ਬੱਚਨ ਇੱਕ ਮਸ਼ਹੂਰੀ 'ਚ ਨਹੀਂ ਕਹਿੰਦਾ ਹੁੰਦਾ, ਕੁਛ ਦਿਨ ਤੋਂ ਬਤਾਓ ਗੁਜਰਾਤ ਮੇਂ, ਜਦੋਂ ਤੇ ਇਹਨਾਂ ਨੇ ਵੀ ਪਿੱਛੇ ਜੇ ਇਹੋ ਜਿਹੀ ਸਕੀਮ ਹੀ ਲਾ ਦਿੱਤੀ ਸੀ ਕਿ ਕੁਛ ਦਿਨ ਤੋਂ ਬਤਾਓ ਆਪ ਮੇਂ, ਤੇ ਫਿਰ ਜਦੋਂ ਇਹਨਾਂ ਨੇ ਬੂਹੇ ਖੋਲ ਦਿੱਤੇ ਤੇ ਲੋਕਾਂ ਨੇ ਆਉਣਾ ਹੀ ਸੀ। ਹੁਣ ਉਹ ਜਿਹੜੇ ਲੋਕ ਆਏ ਸੀ ਜਾਂ ਕਲਾਏ ਸੀ, ਉਹ ਵਾਪਸ ਤੁਰੇ ਜਾਂਦੇ ਆ। ਜਿਮਨੀ ਚੋਣ ਲੜੀ ਹੈ ਜਿਹਨੇ, ਅਦਾਲਤੀ ਪੁਰ ਸੀਗਾ ਜਿਹੜਾ ਪਟਿਆਲੇ ਤੋਂ, ਉਹ ਵੀ ਚਲਾ ਗਿਆ, ਕਹਿੰਦਾ ਮੈਨੂੰ ਅਕਾਲੀਆਂ ਦੀਆਂ ਨੀਤੀਆਂ ਬੜੀਆਂ ਪਸੰਦ ਆ। ਜੀ ਦੂਜੇ ਪਾਸੇ ਉਹ ਲੁਧਿਆਣੇ ਤੋਂ ਸੀ ਇਹਨਾਂ ਦਾ ਆਗੂ, ਵੀ ਚਲਾ ਗਿਆ, ਕਹਿੰਦਾ ਮੈਨੂੰ ਵੀ ਅਕਾਲੀਆਂ ਦੀਆਂ ਨੀਤੀਆਂ ਬੜੀਆਂ ਪਸੰਦ ਆ। ਤੇ ਲੋਕੀ ਕਹਿੰਦੇ ਤੁਹਾਨੂੰ ਨੀਤੀਆਂ ਪਸੰਦ ਹੈ, ਸਾਨੂੰ ਤੁਹਾਡੀ ਨੀਤ ਨਹੀਂ ਪਸੰਦ ਆ। ਤੁਸੀਂ 5 ਦਿਨ, 10 ਦਿਨ, 20 ਦਿਨ, ਕੋਈ ਹਫ਼ਤਾ, ਕੋਈ ਮਹੀਨਾ, ਕੋਈ 6 ਮਹੀਨੇ ਪਹਿਲਾਂ ਇਹੀ ਕਹਿ ਕੇ ਛੱਡ ਕੇ ਆਇਆ ਸੀ ਕਿ ਸਾਨੂੰ ਅਕਾਲੀਆਂ ਦੇ ਵਿੱਚ ਘੁਟਨ ਮਹਿਸੂਸ ਹੁੰਦੀ ਹੈ। ਹੁਣ ਤੁਹਾਨੂੰ ਉਹਨਾਂ ਦੀਆਂ ਨੀਤੀਆਂ ਵੀ ਚੰਗੀਆਂ ਲੱਗਣ ਲੱਗ ਪਈਆਂ, ਇਸ ਕਰਕੇ ਸਾਨੂੰ ਤੁਹਾਡੀ ਨੀਤ ਚੰਗੀ ਨਹੀਂ ਲੱਗਦੀ। ਹੁਣ ਇਹ ਤੇ ਹੋਇਆ ਨਾ ਮਰਦਾਨਾ ਲੀਡਰਾਂ ਦਾ ਕੰਮਕਾਰ। ਇੱਧਰ ਜਨਾਨਾ ਲੀਡਰਾਂ ਨੇ ਵੀ ਹੁਣ ਇਹੋ ਜਿਹਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਔਰ ਅੱਜ ਮੇਰੇ ਖਿਆਲ ਦੇ ਨਾਲ ਰਾਜਵੀਰ ਕੌਰ ਬੀਬੀ ਜਿਹੜੀ ਆਈ ਸੀ ਆਮ ਆਦਮੀ ਪਾਰਟੀ 'ਚ ਟਿਕਟ ਦੀ ਝਾਕ ਲੈ ਕੇ, ਹਾਕੀ ਖਿਡਾ ਰਹੇ ਨੇ, ਉਹਨੂੰ ਗੋਲਡਨ ਗਰਲ ਵੀ ਕਿਹਾ ਜਾਂਦਾ ਮੇਰੇ ਖਿਆਲ ਦੇ ਨਾਲ, ਜੀ ਉਹ ਵਾਪਸ ਚਲੀ ਗਈ ਹੈ ਅਕਾਲੀ ਦਲ ਦੇ ਵਿੱਚ। ਔਰ ਡਾਕਟਰ ਇੱਕ ਸੀਗੇ ਜਸਬੀਰ ਕੌਰ ਗਿੱਲ, ਉਹ ਵੀ ਵਾਪਸ ਚਲੇ ਗਏ ਹੈ ਜੀ ਅਕਾਲੀ ਦਲ ਦੇ ਵਿੱਚ। ਇਹ ਆਏ ਭਾਵੇਂ ਨਹੀਂ ਸਨ ਅਕਾਲੀ ਦਲ ਦੇ ਵਿੱਚ, ਵਾਪਸ ਸ਼ਬਦ ਮੈਂ ਇਸ ਕਰਕੇ ਕਹਿ ਰਿਹਾ ਵਾਂ ਕਿ ਵਾਪਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਮਾੜਾ ਕਹਿ ਕੇ ਆਏ ਸਨ ਕਿ ਇਹਨਾਂ ਲੋਕਾਂ ਨੇ ਪੰਜਾਬ ਦਾ ਇਹ ਕਰ ਦਿੱਤਾ, ਉਹ ਕਰ ਦਿੱਤਾ, ਵਾਪਸ ਉਹਨਾਂ ਦੇ ਕੋਲ ਹੀ ਚਲੇ ਗਏ। ਕਹਿਣ ਦਾ ਮਤਲਬ ਇਹ ਹੈ। ਪਰ ਜੇ ਗੱਲ ਕਰੀਏ ਨਾ ਘਰ ਵਾਪਸੀਆਂ ਦੀ, ਘਰ ਵਾਪਸੀ ਇੱਕ ਹੋਰ ਬੜੀ ਦਿਲਚਸਪ ਹੋਈ ਹੈ ਪੰਜਾਬ ਦੇ ਵਿੱਚ। ਜੀ ਦੇਖੋ ਤੁਸੀਂ ਕੀ ਕਰੋਗੇ, ਪਰਸੋਂ ਚੌਥ ਘਨੌਰ ਦੀ ਇੱਕ ਬੀਬੀ, ਕਾਂਗਰਸੀ ਬੀਬੀ, ਇਹ ਕਹਿ ਕੇ ਆਮ ਆਦਮੀ ਪਾਰਟੀ 'ਚ ਜਾਂਦੀ ਹੈ ਕਿ ਫਲਾਣਾ ਲੀਡਰ ਹੈ ਜਿਹੜਾ, ਉਹ ਤੇ ਇੰਨੇ ਸਾਲ ਮੈਨੂੰ ਵਿਆਹ ਦਾ ਲਾਰਾ ਲਾ ਕੇ ਮੇਰਾ ਜਿਨਸੀ ਸ਼ੋਸ਼ਣ ਕਰਦਾ ਰਿਹਾ, ਫਲਾਣਾ ਕਾਂਗਰਸੀ ਆਗੂ। ਇੰਨੀਆਂ ਵੱਡੀਆਂ ਇਲਜ਼ਾਮ ਤਰਾਸ਼ੀਆਂ ਕਰਕੇ ਆਮ ਆਦਮੀ ਪਾਰਟੀ 'ਚ ਚਲੇ ਜਾਂਦੀ ਹੈ। 3 ਦਿਨ ਨਹੀਂ ਬੀਤੇ, ਅੱਜ ਉਹੀ ਬੀਬੀ ਫੇਰ ਆ ਜਾਂਦੀ ਕਾਂਗਰਸ 'ਚ ਤੇ ਆ ਕੇ ਕਹਿੰਦੀ ਹੈ ਕਿ ਉਦੋਂ ਮੈਂ ਕੋਈ ਦੋਸ਼ ਨਹੀਂ ਲਾਇਆ, ਉਹ ਤੇ ਗੁਰਪ੍ਰੀਤ ਵੜੈਚ ਨੇ ਮੈਨੂੰ ਵਰਗਲਾਇਆ ਸੀ, ਤੇ ਮੈਨੂੰ ਗੁੰਮਰਾਹ ਕੀਤਾ ਸੀ। ਸੋ ਹੁਣ ਤੁਸੀਂ ਕਿਹਦਾ ਯਕੀਨ ਕਰੋਗੇ? ਇੱਥੇ ਜੋ ਹੋ ਰਿਹਾ, ਲੋਕ ਹੁਣ ਇਹੋ ਜਿਹੀਆਂ ਖਬਰਾਂ ਤੋਂ ਖੜਾ ਹੀ ਛਡਾਉਣ ਲੱਗ ਪਏ ਆ। ਉਹ ਕਹਿੰਦੇ ਕਿਹਦੀਆਂ ਖਬਰਾਂ ਪੜ੍ਹੀਏ, ਖਬਰ ਪੜ੍ਹ ਕੇ ਅਖਬਾਰ ਅਸੀਂ ਥੱਲਦੇ ਹਾਂ, ਦੂਜੇ ਵਰਕੇ 'ਚੋਂ ਕੋਈ 5-7 ਇਹੋ ਜਿਹੇ ਹੋਰ ਨਿਕਲ ਆਉਂਦੇ ਆ। ਇਸ ਕਰਕੇ ਜੋ ਇਹ ਮੇਲਾ ਤੁਰ ਫਿਰ ਕੇ ਵਹਿੰਦੇ ਫਿਰਦੇ ਆ, ਇਹਨਾਂ ਨੂੰ ਵੇਖਣ ਦਿਓ, ਅਸੀਂ ਜਿੱਧਰ ਜਾਣਾ ਹੈ ਉਧਰ ਚਲੇ ਹੀ ਜਾਣਾ। ਜੀ 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 ਬਿਲਕੁਲ
ਮੇਲਾ ਪੂਰਾ ਮਗਿਆ ਪਿਆ ਤੇ ਵੇਖਣਾ ਤੇ ਇਹਨਾਂ ਨੇ ਹੈ ਹੀ ਹੈ ਆ। ਅਗਲੀ ਗੱਲ ਕਰੀਏ, ਪੰਜਾਬ ਦੇ ਜਥੇਦਾਰਾਂ ਨੂੰ ਪਟਨਾ ਸਾਹਿਬ ਨਾ ਆਉਣ ਦੀ ਚਿੱਠੀ ਆ ਗਈ ਹੈ। ਤੇ ਕੋਈ ਗੱਲ ਨਹੀਂ, ਆਪਣੇ ਕੋਲ ਜਥੇਦਾਰਾਂ ਦੇ ਦੋ ਦਲ ਆ, ਜੇ ਇੱਕ ਇਹ ਪਸੰਦ ਨਹੀਂ ਤੇ ਦੂਜਾ ਘੱਲ ਦੇਣਗੇ। ਜੀ ਉਹ ਮੰਡ ਸਾਹਿਬ ਹੋਰਾਂ ਵਾਲਾ ਵੀ ਤੇ ਦਲ ਹੈਗਾ ਨਾ ਆਪਣੇ ਕੋਲ, ਜੀ ਉਹ ਭੇਜਿਆ ਜਾ ਸਕਦਾ। ਜੇ ਕਹਿਣ ਵੀ ਜਥੇਦਾਰੀ ਬੁਲਾਉਣੇ ਤੇ ਫਿਰ ਦੂਜੇ ਰਿਪਲੇਸ ਕੀਤੇ ਜਾ ਸਕਦੇ, ਮੁਤਵਾਜ਼ੀ ਜਥੇਦਾਰ ਹਾਜ਼ਰ ਨੇ ਇਹਨਾਂ ਕੰਮਾਂ ਨੂੰ। ਪਰ ਜੋ ਇਹ ਵਿਵਾਦ ਉੱਠਿਆ, ਉਸ ਵਿਵਾਦ ਨੇ ਇੱਕ ਵਾਰੀ ਚਰਚਾ ਫੇਰ ਛੇੜ ਦਿੱਤੀ ਹੈ। ਜੀ ਹੋਇਆ ਕਿ ਜਿਹੜਾ ਪਟਨਾ ਸਾਹਿਬ ਤੋਂ ਜਥੇਦਾਰ ਹੈ ਉਸ ਤਖਤ ਦਾ, ਇਕਬਾਲ ਸਿੰਘ, ਉਹਨੇ ਚਿੱਠੀ ਭੇਜੀ ਗੁਰਮੁਖ ਸਿੰਘ ਨੂੰ। WhatsApp ਤੇ ਚਿੱਠੀ ਆਈ ਹੈ ਤੇ ਆਈ ਵੀ ਵੱਟ ਕੱਢਦੀ ਹੈ। ਉਹਨੇ ਆਖਿਆ ਕਿ ਭਾਈ ਤੁਸੀਂ ਇੱਥੇ ਨਾ ਆਇਓ, ਸਾਨੂੰ ਪਤਾ ਲੱਗਿਆ ਕਿ ਕੁਝ ਜਥੇਬੰਦੀਆਂ ਤੁਹਾਡਾ ਵਿਰੋਧ ਕਰ ਸਕਦੀਆਂ। ਹੁਣ ਇਹ ਨਹੀਂ ਦੱਸਿਆ ਕਿ ਕਿਹੜੀਆਂ ਜਥੇਬੰਦੀਆਂ ਵਿਰੋਧ ਕਰ ਸਕਦੀਆਂ, ਪਰ ਇੰਨਾ ਜ਼ਰੂਰ ਆਖ ਦਿੱਤਾ ਕਿ ਜੀ ਤੁਹਾਡਾ ਵਿਰੋਧ ਹੋ ਸਕਦਾ। ਗੁਰਮੁਖ ਸਿੰਘ ਆਪਣੇ ਪਾਸਿਓਂ ਹਾਲੇ ਸਫਾਈ ਦਿੰਦਾ ਪਿਆ ਸੀ, ਜੀ ਮੈਂ ਤੇ ਨੀਲਧਾਰੀ ਜਿਹੜੇ ਸੰਪਰਦਾਇ ਵਾਲੇ ਉਹਨਾਂ ਨੂੰ ਰੋਕਿਆ ਸੀ, ਉਹ ਗਲਤ ਪ੍ਰਚਾਰ ਕਰਦੇ ਆ ਤੇ ਇਹਨਾਂ ਨੇ ਉੱਥੇ ਉਹਨਾਂ ਦੀ ਸਟੇਜ ਲਵਾਉਣੀ ਆ, ਮੈਂ ਉੱਥੇ ਵਿਰੋਧ ਕਰਨਾ ਸੀ, ਇਸ ਕਰਕੇ ਇਹ ਮੈਨੂੰ ਰੋਕ ਰਹੇ ਆ। ਹਾਲੇ ਉਹ ਸਫਾਈ ਦੇਣ ਡਿਆ ਸੀ, ਉੱਤੋਂ ਖਬਰ ਇਹ ਆ ਗਈ ਕਿ ਉਹਨਾਂ ਨੇ ਦੂਜੇ ਜਥੇਦਾਰ ਹੈ ਜਿਹੜੇ ਪੰਜਾਬ ਦੇ, ਉਹਨਾਂ ਨੂੰ ਵੀ ਰੋਕ ਦਿੱਤਾ। ਮਸਲਨ ਇੱਕ ਤੇ ਨੇ ਗਿਆਨੀ ਮੱਲ ਸਿੰਘ ਹੋਰੀ ਅਨੰਦਪੁਰ ਸਾਹਿਬ ਤੋਂ, ਤੇ ਦੂਸਰੇ ਜੀ ਤੁਸੀਂ ਜਾਣੇ ਪਛਾਣੇ ਜਾਣਦੇ ਹੋ ਸਾਰਿਆਂ ਨੂੰ, ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਬਾਰੇ ਵੀ ਕਹਿ ਦਿੱਤਾ ਕਿ ਭਾਈ ਉਹਨਾਂ ਨੂੰ ਵੀ ਲਾਲ ਝੰਡਾ ਹੋ ਗਿਆ, ਉਹ ਵੀ ਨਹੀਂ ਆ ਸਕਦੇ। ਹੁਣ ਇਹ ਬੜੀ ਦਿਲਚਸਪ ਜੀ ਕਹਾਣੀ ਹੈ ਕਿ ਜਿਹੜਾ ਚੌਥਾ ਜਥੇਦਾਰ ਉੱਥੇ ਬੈਠਾ ਹੈ, ਜੇ ਆਪਾਂ ਕੁਝ ਵੀ ਲਈਏ ਕਿ ਚਾਹੇ ਇਹਨਾਂ ਨੇ ਸਰਸੇ ਵਾਲਿਆਂ ਦੀ ਜਿਹੜੀ ਉਹ ਉਦੋਂ ਕੀਤੀ ਹੈ, ਉਸ ਸਮੇਂ ਮਾਫੀ ਪ੍ਰਵਾਨ ਕੀਤੀ, ਉਸ ਤੋਂ ਬਾਅਦ ਮਾਫੀ ਕੈਂਸਲ ਕੀਤੀ, ਬਹੁਤ ਕੁਝ ਕੀਤਾ, ਤੇ ਉਹਦੇ 'ਚ ਤੇ ਫਿਰ ਇਕਬਾਲ ਸਿੰਘ ਵੀ ਤੇ ਸ਼ਮੂਲੀਅਤ ਰੱਖਦਾ ਸੀ। ਜੇ ਉਹਦਾ ਉੱਥੇ ਵਿਰੋਧ ਨਹੀਂ ਹੋ ਰਿਹਾ, ਇਹਨਾਂ ਦਾ ਵਿਰੋਧ ਕਿਉਂ ਸਮਝ ਤੋਂ ਪਰੇ ਆ। ਪਰ ਜੋ ਮਰਜ਼ੀ ਹੈ, ਵੈਸੇ ਇਹਨਾਂ ਦੇ ਕੋਲ ਤੇ 30 ਗਨਮੈਨ ਆ, 20 ਗਨਮੈਨ ਆ। ਕੋਈ ਸਮਾਂ ਸੀ ਗਿਆਨੀ ਗੁਰਮੁਖ ਸਿੰਘ ਨੂੰ ਤੇ ਇਹਨਾਂ ਨੇ 40 ਗਨਮੈਨ ਦੇ ਦਿੱਤੇ ਸੀਗੇ। ਇਹ ਜਦੋਂ ਜਾਂਦਾ ਸੀ ਦੱਸਦੇ ਸੀਗੇ ਕਿ ਮਾਲ ਗੱਡੀ ਜਿੰਨੀ ਲਾਈਨ ਲੱਗੀ ਜਾਂਦੀ ਹੁੰਦੀ ਸੀ ਗਨਮੈਨਾਂ ਦੇ ਪਿੱਛੇ, ਇਹਨਾਂ ਨੂੰ ਕੀ ਫਰਕ ਪੈਂਦਾ ਹੈ। ਜੇ ਸੁਰੱਖਿਆ ਦਾ ਮਾਮਲਾ ਸੀ ਤੇ ਇਹਨਾਂ ਕੋਲ ਬਥੇਰੀ ਸੁਰੱਖਿਆ। ਪਰ ਦੂਜੀ ਗੱਲ ਇਹ ਹੈ ਕਿ ਦੇਖੋ, ਜੇ ਇੰਨੀ ਜ਼ਿਆਦਾ ਜਥੇਦਾਰਾਂ ਦੀ ਲੱਥੀ ਲਾਈ ਹੋਣ ਡਈ ਹੈ ਕਿ ਉਹਨਾਂ ਨੂੰ ਇਹੋ ਜਿਹੇ ਸਮਾਗਮ ਜਿਹੜੇ ਕਿ ਕੌਮ ਦੇ ਮੇਰੇ ਖਿਆਲ ਦੇ ਨਾਲ ਕਦੀ ਕਦੀ ਆਉਣ ਵਾਲੇ ਸਮਾਗਮ ਆ, ਉਹਨਾਂ ਦੇ ਵਿੱਚ ਵੀ ਸ਼ਮੂਲੀਅਤ ਨਹੀਂ ਕਰਵਾਈ ਜਾ ਰਹੀ, ਸ਼ਮੂਲੀਅਤ ਰੋਕੀ ਜਾ ਰਹੀ ਹੈ, ਤਾਂ ਫਿਰ ਸਮਝ ਲੈਣਾ ਚਾਹੀਦਾ ਕਿ ਇਹਨਾਂ ਨੂੰ ਕੀ ਕਰਵਾਉਣਾ ਇਹਨਾਂ ਤੋਂ। ਇਹਨਾਂ ਦਾ ਕਿਤੇ ਜਾਣਾ ਹੀ ਸੁਰੱਖਿਅਤ ਨਹੀਂ, ਤੇ ਫਿਰ ਮਰੀਆਂ ਗਊਆਂ ਜਿਹੜੀਆਂ ਉਹ ਕਾਹਤੋਂ ਢੋਈਆਂ ਜਾ ਰਹੀਆਂ, ਬਦਲ ਕੇ ਕੋਈ ਚੱਜ ਦੇ ਜਥੇਦਾਰ ਲਾ ਲੈਣ। ਕਿਉਂ ਜਲੂਸ ਕਢਾਉਣ ਡਏ ਆ? ਬਿਲਕੁਲ ਜੀ ਬਿਲਕੁਲ, ਪੂਰੀ ਕੌਮ ਦਾ ਹੀ ਜਲੂਸ ਕਢਾਇਆ ਜਾ ਰਿਹਾ ਆ ਇਸ ਦੇ ਜ਼ਰੀਏ। ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਵੀ ਮੁਕਤਸਰ ਦੀ ਭਾਜਪਾ ਨੇ ਅਕਾਲੀਆਂ ਦਾ ਸਾਥ ਦੇਣ ਤੋਂ ਜਵਾਬ ਦਿੱਤਾ। ਇਹਨਾਂ ਦਾ ਕਈ ਜ਼ਿਲ੍ਹਿਆਂ ਦੇ ਵਿੱਚ ਸਿਆਪਾ ਪਿਆ ਖੜਾ ਹੈ। ਬਟਾਲੇ ਦੇ ਵਿੱਚ ਉੱਥੇ ਵੀ ਬਹੁਤ ਜ਼ੋਰ ਲੱਗਣ ਡਿਆ, ਲੋਧੀ ਨੰਗਲ ਸਾਹਿਬ ਨੂੰ ਟਿਕਟ ਦੇ ਦਿੱਤੀ। ਲੋਧੀ ਨੰਗਲ ਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਪ੍ਰਵਾਨ ਨਹੀਂ ਕਰਦੇ, ਉਹ ਕਹਿੰਦੇ ਕਿ ਅਸੀਂ ਤੇ ਸ਼ਰੇਆਮ ਉਲਟ ਜਾਵਾਂਗੇ। ਤਰਨਤਾਰਨ ਦੇ ਵਿੱਚ ਤੇ ਜਦੋਂ ਜੋਸ਼ੀ ਦਾ ਜੋਸ਼ ਮੱਠਾ ਕੀਤਾ ਸੀ ਇਹਨਾਂ ਨੇ, ਤੁਹਾਨੂੰ ਪਤਾ ਤਰਨਤਾਰਨ ਦੇ ਵਿੱਚ ਜਦੋਂ ਉਹਦੇ ਭਰਾ ਨੂੰ ਜੂਤ ਪਲੰਗ ਹੋਇਆ ਸੀਗਾ ਅਕਾਲੀ ਲੀਡਰਾਂ ਵੱਲੋਂ, ਉਦੋਂ ਵੀ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਅਕਾਲੀਆਂ ਦੇ ਨਾਲ ਨਹੀਂ ਤੁਰਨਾ। ਖਡੂਰ ਸਾਹਿਬ ਚੋਣ ਦੇ ਵਿੱਚ ਉਹ ਨਹੀਂ ਸਨ ਤੁਰੇ, ਤੁਹਾਨੂੰ ਯਾਦ ਹੋਣਾ, ਬਾਈਕਾਟ ਕਰ ਗਏ ਸਨ ਸਾਰਾ ਜ਼ਿਲ੍ਹਾ ਹੀ ਉਹਨਾਂ ਦਾ, ਭਾਰਤੀ ਜਨਤਾ ਪਾਰਟੀ ਵਾਲਿਆਂ ਦਾ। ਬਾਅਦ ਦੇ ਵਿੱਚ ਜੇ ਇੱਧਰ ਨੂੰ ਆ ਜਾਈਏ, ਅਬੋਹਰ ਦੇ ਵਿੱਚ ਵੀ ਇਹੋ ਹੀ ਰੌਲਾ ਪੈਂਦਾ। ਇਹਨਾਂ ਦੇ ਕੁਝ ਬੰਦੇ ਕਹਿੰਦੇ ਕਿ ਅਸੀਂ ਤੁਰਦੇ ਹਾਂ ਇਕੱਲੀਆਂ ਨਾਲ, ਕੁਝ ਕਹਿੰਦੇ ਨਹੀਂ ਤੁਰਦੇ। ਹੁਣ ਮੁਕਤਸਰ ਦੇ ਵਿੱਚੋਂ ਤੇ ਸਾਰੇ ਜਿਹੜੇ ਲੰਬੀ ਹੈ, ਗਿੱਦੜਬਾਹਾ ਹੈ, ਮਲੋਟ ਆ, ਇਹਨਾਂ ਦੇ ਸਾਰੇ ਆਗੂ ਇਕੱਠੇ ਹੋ ਕੇ ਉਹ ਇੱਕਮਤ ਹੋ ਗਏ ਇਸ ਗੱਲ ਤੇ ਕਿ ਅਸੀਂ ਕਿਤੇ ਵੀ ਇਹਨਾਂ ਦੇ ਨਾਲ ਮੁਕਤਸਰ ਜ਼ਿਲ੍ਹੇ ਦੇ ਵਿੱਚ ਨਹੀਂ ਤੁਰਾਂਗੇ। ਹੁਣ ਇਹਦਾ ਮਤਲਬ ਇਹ ਹੈ ਕਿ ਲੰਬੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਵਾਲੇ ਜਦੋਂ ਇਹਨਾਂ ਦੇ ਨਾਲ ਨਹੀਂ ਤੁਰਨਗੇ ਤੇ ਫਿਰ ਇਹ ਵੀ ਸ਼ੱਕ ਹੈ ਜਿਹੜਾ ਉਹ ਖੜਾ ਹੋਏਗਾ ਕਿ ਵੋਟ ਸ਼ਾਇਦ ਹੀ ਇਹਨਾਂ ਨੂੰ ਪਾਉਣ, ਕਿਉਂਕਿ ਜਿਹੜੀ ਉਹਨਾਂ ਦੀ ਵੋਟ ਹੈ ਬਾਕੀ ਉਹ ਕਿਤੇ ਨਾ ਕਿਤੇ ਤਾਂ ਭੁਗਤਾਉਣਗੇ। ਫਿਰ ਜਦੋਂ ਤੁਰਦੇ ਹੀ ਨਹੀਂ ਪਏ ਤੇ ਫਿਰ ਇਹ ਕਿਵੇਂ ਯਕੀਨ ਰੱਖਣਗੇ ਕੱਲ੍ਹ ਹੀ ਕਿ ਵੋਟ ਸਾਨੂੰ ਪਾ ਦੇਣਗੇ। ਦੂਜੇ ਪਾਸੇ ਸਭ ਤੋਂ ਵੱਡੀ ਘਾਟ ਤੇ ਵੱਡਾ ਜਿਹੜਾ ਇਹਨਾਂ ਨੂੰ ਨੁਕਸਾਨ ਪਹੁੰਚੇਗਾ, ਉਹ ਪਹੁੰਚੇਗਾ ਮੁਕਤਸਰ ਤੋਂ। ਮੁਕਤਸਰ ਦੇ ਵਿੱਚ ਭਾਜਪਾ ਦੀ ਚੰਗੀ ਖਾਸੀ ਵੋਟ ਆ, ਚੰਗੇ ਖਾਸੇ ਉਹਨਾਂ ਦੇ ਲੀਡਰ ਆ, ਤੇ ਉੱਥੇ ਕਾਂਗਰਸ ਦਾ ਦਬਦਬਾ ਹੈ। ਉਧਰੋਂ ਮਨਪ੍ਰੀਤ ਬਾਦਲ ਦਾ ਸਕੇ ਮਾਮੇ ਦਾ ਪੁੱਤ ਹੈ ਜਿਹੜਾ ਹਣੀ ਫੱਤਣ ਵਾਲੀ ਆ, ਉਹ ਬਗਾਵਤ ਕਰੀ ਜਾਂਦਾ। ਦੂਸਰੀ ਸੂਰਤ ਦੇ ਵਿੱਚ ਜੇ ਇਧਰੋਂ ਇਹ ਅਕਾਲੀ ਤੇ ਭਾਜਪਾ ਜਿਹੜੇ ਇਹ ਵੀ ਪਾੜ ਜਾਂਦੇ ਆ, ਉਧਰੋਂ ਹਣੀ ਫੱਤਣ ਵਾਲੀ ਬਗਾਵਤ ਕਰ ਜਾਂਦਾ। ਇਹਦਾ ਮਤਲਬ ਹੈ ਫਿਰ ਤੀਜਾ, ਜਿਵੇਂ ਉਹ ਗੁਰਦਾਸ ਮਾਨ ਦਾ ਗਾਣਾ ਹੈ ਕਿ ਦੋ ਜਣਿਆਂ ਦੀ ਲੜਾਈ ਵਿੱਚ ਫਾਇਦਾ ਚੁੱਕਦਾ ਤੀਜਾ, ਤੇ ਫਿਰ ਤੀਜਾ ਫਾਇਦਾ ਜਿਹੜਾ ਉਹ ਤੋਂ ਚੁੱਕ ਸਕਦਾ।
ਇਹ ਬੜਾ ਸਮੀਕਰਨ ਦਿਲਚਸਪ ਬਣਦਾ ਜਾ ਰਿਹਾ। ਮੁਕਤਸਰ ਤੇ ਜਿੱਥੇ ਕਾਂਗਰਸ ਦਾ ਹਮੇਸ਼ਾ ਹੀ ਦਬਦਬਾ ਰਿਹਾ, ਉੱਥੇ ਕਾਂਗਰਸ ਬਗਾਵਤ ਦਾ ਸ਼ਿਕਾਰ ਹੋ ਰਹੀ ਹੈ ਤੇ ਇਹ ਜਿਹੜੇ ਅਕਾਲੀ ਭਾਜਪਾ ਵਾਲੇ ਇਹ ਪਾਟਕ ਦਾ ਸ਼ਿਕਾਰ ਹੋ ਰਹੇ ਆ। ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਆਪਣਾ ਉੱਥੇ ਕਾਇਮ ਮਕਾਮ ਆ। ਦੂਜੇ ਪਾਸੇ ਜੇ ਆਪਾਂ ਲਾ ਲਈਏ ਕਿ ਪੂਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਭਾਗਾਂ ਵਾਲਾ ਹਲਕਾ ਹੀ ਹੋਣਾ ਜਿੱਥੇ ਇਹ ਪਤੀ ਪਤਨੀ ਵਾਲਾ ਰਿਸ਼ਤਾ ਜਿਹੜਾ ਉਹ ਬੜੇ ਹਾਸੇ ਠੱਠੇ ਦੇ ਵਿੱਚ ਲੰਘ ਰਿਹਾ ਹੋਏਗਾ। ਬਹੁਤੀ ਥਾਂ ਤੇ ਇਹ ਰਿਸ਼ਤਾ ਜਿਹੜਾ ਉਹ ਮਜਬੂਰੀਆਂ ਦਾ ਮਾਰਿਆ ਢੋਇਆ ਹੀ ਜਾ ਰਿਹਾ ਤੇ ਜਾਂ ਫਿਰ ਕਈ ਥਾਂ ਤੇ ਇਹੋ ਜਿਹਾ ਕਿ ਬੂਹਾ ਹੀ ਢੋਇਆ ਹੋਇਆ, ਇੱਕ ਨੇ ਉਧਰੋਂ ਢੋਇਆ ਹੋਇਆ, ਇੱਕ ਨੇ ਉਧਰੋਂ ਢੋਇਆ ਹੋਇਆ। ਇਹ ਸੰਨ ਦੇ ਵਿੱਚ ਜਿਹੜਾ ਇਹਨਾਂ ਦੇ ਬੂਹਾ ਮੇਰੇ ਖਿਆਲ ਦੇ ਨਾਲ ਕਿਤੇ ਅਸੈਂਬਲੀ ਵਾਲਾ ਬੂਹਾ ਇਹਨਾਂ ਦਾ ਬੰਦ ਨਾ ਕਰਾ ਦੇ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਆਗੂ ਆ ਹੇਠਲੇ ਪੱਧਰ ਦੇ ਖਾਸ ਤੌਰ ਤੇ ਉਹਨਾਂ ਚੋਂ ਬਹੁਤੇ ਐਤਕੀ ਨਹੀਂ ਸਨ ਚਾਹੁੰਦੇ ਕਿ ਅਕਾਲੀਆਂ ਦੇ ਨਾਲ ਨਾ ਤੁਰਿਆ ਜਾਵੇ, ਪਰ ਉੱਤੋਂ ਕਿਉਂਕਿ ਮਜਬੂਰੀ ਆ, ਮਜਬੂਰੀ ਦੇ ਮਾਰੇ ਤੁਰੇ ਜਾਂਦੇ ਆ। ਹੁਣ ਉਹ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਤੇ ਅਕਾਲੀਆਂ ਤੋਂ ਜਿਹੜੀ ਹੁੰਦੀ ਹੈ ਨਾ ਨਜ਼ਰਅੰਦਾਜ਼ੀ, ਉਹਦੇ ਤੋਂ ਵੀ ਦੁਖੀ ਹੈ ਤੇ ਥੋੜਾ ਜਿਹਾ ਇਸ ਗੱਲ ਤੋਂ ਵੀ ਦੁਖੀ ਹੈ ਕਿ ਲੋਕਾਂ ਦੀਆਂ ਦਹਲੀਜ਼ਾਂ ਤੇ ਜਾਈਏ ਕਿਹੜਾ ਮੂੰਹ ਲੈ ਕੇ। ਜੇ ਅਸੀਂ ਆਖਾਂਗੇ ਕਿ ਸਾਨੂੰ ਵੋਟ ਪਾਓ ਤੇ ਉਹਨਾਂ ਨੇ ਕਹਿਣਾ ਕਿ ਜਦੋਂ 8 ਸਾਲ 10 ਸਾਲ ਅਸੀਂ ਤੁਹਾਨੂੰ ਕਹਿੰਦੇ ਸਾਂ ਇਹਨਾਂ ਦਾ ਖੜਾ ਛੱਡ ਦਿਓ, ਇਹਨਾਂ ਦਾ ਖੜਾ ਛੱਡ ਦਿਓ, ਤੁਸੀਂ ਸਾਡੀ ਮੰਨੀ, ਹੁਣ ਤੁਹਾਡੀ ਕਿਵੇਂ ਮੰਨੀਏ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਤੇ ਬਿਲਕੁਲ ਤੁਹਾਡੇ ਆਲਮੋਸਟ ਸਮਾਂ ਹੋ ਚੁੱਕਾ ਹੈ ਜੀ ਨਵੇਂ ਸਾਲ ਜਿਹੜਾ ਜੀ ਚੜ੍ਹਨ ਦਾ। ਸੋ ਤੁਹਾਨੂੰ ਸ਼ੁਭ ਕਾਮਨਾਵਾਂ ਨੇ ਨਵੇਂ ਸਾਲ ਦੀਆਂ, ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ। ਜੀ 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 ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ, ਪੰਜਾਬੀ ਰੇਡੀਓ USA ਸਾਰੀ ਟੀਮ ਨੂੰ ਤੇ ਸਾਰੇ ਕਾਇਨਾਤ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ, ਲੋਕਾਈ ਦੇ ਵਿੱਚ ਰਹਿੰਦੇ ਸਾਰੇ ਹੀ ਮਨੁੱਖਾਂ ਨੂੰ ਮੇਰੇ ਵੱਲੋਂ ਨਵਾਂ ਸਾਲ ਮੁਬਾਰਕ। ਨਾਲ ਹੀ ਮੈਂ ਸੁੱਖ ਮੰਗਦਾ ਤੁਸੀਂ ਜਿੱਥੇ ਵੀ ਵਸਦੇ ਹੋ ਤੁਸੀਂ ਰੰਗੀ ਭਾਗੀ ਵਸਦੇ ਰਹੋ, ਹੱਸਦੇ ਰਹੋ, ਟਹਿਕਦੇ ਰਹੋ, ਮਹਿਕਦੇ ਰਹੋ, ਜ਼ਿੰਦਾਬਾਦ ਰਹੋ, ਆਬਾਦ ਰਹੋ। ਮੇਰੀਆਂ ਸ਼ੁਭਕਾਮਨਾਵਾਂ ਜੀ। ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਫੇਰ ਜੀ ਹੈਪੀ ਨਿਊ ਈਅਰ, ਨਵਾਂ ਸਾਲ ਮੁਬਾਰਕ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ ਮੁਬਾਰਕ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।